ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਹੋ। ਇਸ ਸਮੇਂ ਤੁਸੀਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਪਾਈਦਾ ਚਾਨਣ, ਉੱਤੇ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਸੰਪਰਕ ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਤੁਸੀਂ ਕਰ ਸਕਦੇ ਹੋ ਸੰਪਰਕ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਲੈਣੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। GN ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਕਰਦੇ ਨੇ ਤਸੱਲੀ ਬਖਸ਼। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਵਿੱਚ ਹੈ ਤੇ ਨਿੰਮਾ ਸਹੂਤਾ ਉਹਨਾਂ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਹੁਣ ਰੁਕ ਕਰਦੇ ਹਾਂ ਖਬਰਾਂ ਦਾ। ਮਿੰਟੂ ਜੀ, ਖਬਰਾਂ ਵੱਲ ਆਈਏ ਤਾਂ ਸਭ ਤੋਂ ਪਹਿਲਾਂ ਕਾਂਗਰਸ ਦੇ ਕਾਟੋ ਕਲੇਸ਼ ਦੀ ਗੱਲ ਕਰ ਲੈਂਦੇ ਆ। ਕਾਂਗਰਸ ਦੇ ਵਿੱਚ ਬੀਬੀ ਸਿੱਧੂ ਹੁਣਾਂ ਦੇ ਵੱਲੋਂ ਪਾਏ ਗਏ ਪਟਾਕਿਆਂ ਤੋਂ ਬਾਅਦ ਇਹ ਹੁਣ ਕੰਮ ਇੱਥੇ ਹੀ ਨਹੀਂ ਰਿਹਾ, ਪੰਜਾਬ ਤੱਕ ਹੀ ਨਹੀਂ ਰਿਹਾ, ਗੱਲ ਪਹੁੰਚ ਗਈ ਹੈ ਜੀ ਕਹਿੰਦੇ ਹਾਈ ਕਮਾਂਡ ਤੱਕ। ਬਿਲਕੁਲ। ਇੱਕ ਨਾ ਹਰਭਜਨ ਮਾਨ ਦੇ ਗੀਤ ਚੋਂ ਇੱਕ ਪੰਕਤੀ ਹੈ, ਤੇਰੇ ਮੇਰੇ ਪਿਆਰ ਦੀਆਂ ਗੱਲਾਂ ਕਿੱਥੋਂ ਤੱਕ ਜਾ ਪੁੱਜੀਆਂ। ਤੇ ਕਈ ਵਾਰ ਪਿਆਰ ਹੀ ਨਹੀਂ, ਕਲੇਸ਼ ਦੀਆਂ ਗੱਲਾਂ ਵੀ ਜੀ ਬਹੁਤ ਦੂਰ ਤੱਕ ਜਾ ਪੁੱਜਦੀਆਂ। ਕਲੇਸ਼ ਜੇ ਘਰ ਦਾ ਸੜਕ ਤੇ ਆ ਜਾਵੇ ਤੇ ਬੰਦਾ ਗਿਆ ਕੰਮੋਂ। ਤੇ ਜੇ ਤਨਜ਼ੀਮ ਦਾ ਕਲੇਸ਼ ਹਾਈ ਕਮਾਂਡ ਤੱਕ ਚਲਾ ਗਿਆ ਤਾਂ ਸਮਝੋ ਬੇੜੀ ਜਿਹੜੀ ਹੈ ਨਾ, ਉਹ ਇੱਕ ਵਾਰੀ ਵਿੱਚ ਮਝਧਾਰ ਦੇ ਗੋਤੇ ਖਾ ਰਹੀ ਆ। ਗੱਲ ਇਹ ਆ ਕਿ ਇਹ ਜੀ ਮਾਮਲਾ ਜਿਹੜਾ ਹੈ ਨਾ, ਉਹ ਚੱਲਦਾ ਹੁਣ ਇੱਥੋਂ ਤੱਕ ਪਹੁੰਚ ਗਿਆ ਕਿ ਅੱਜ ਨਵਜੋਤ ਸਿੰਘ ਸਿੱਧੂ ਵੀ ਅੰਮ੍ਰਿਤਸਰ ਪਹੁੰਚੇ। ਹਾਲਾਂਕਿ ਉਹਨਾਂ ਦੀ ਚੁੱਪੀ ਹਾਲੇ ਵੀ ਬਰਕਰਾਰ ਆ। ਲੋਕਾਂ ਨੂੰ ਇੰਤਜ਼ਾਰ ਆ ਕਿ ਚੁੱਪੀ ਕਦੋਂ ਟੁੱਟੇਗੀ। ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਬਹੁਤ ਵੱਡੇ ਪੱਧਰ ਤੇ ਰੋਲ ਕਚੋਲਾ ਹੈ। ਤੁਸੀਂ ਸਮਝੋ ਜਰਾ, ਹੁਣ ਮੈਂ ਜੀ ਤੁਹਾਨੂੰ ਕੁਝ ਚੀਜ਼ਾਂ ਦੱਸਦਾ। ਸੁਖੀ ਰੰਧਾਵਾ ਨੇ ਨੋਟਿਸ ਭੇਜਿਆ ਬੀਬੀ ਸਿੱਧੂ ਨੂੰ, ਬੀਬੀ ਸਿੱਧੂ ਨੇ ਜਵਾਬ ਭੇਜ ਦਿੱਤਾ ਰੰਧਾਵਾ ਨੂੰ, ਰੰਧਾਵਾ ਨੇ ਜਵਾਬ ਦੇ ਦਿੱਤਾ ਕਿ ਭੈਣ ਜੀ ਮੁਲਾਕਾਤ ਹੋਏਗੀ ਹੁਣ ਕੋਰਟ ਦੇ ਵਿੱਚ। ਠੀਕ ਆ। ਬੀਬੀ ਨੇ ਲਾ ਦਿੱਤੇ ਦੋਸ਼ ਮਿੱਠੂ ਮਦਾਨ ਤੇ, ਮਿੱਠੂ ਨੇ ਲਾ ਦਿੱਤੇ ਦੋਸ਼ ਬੀਬੀ ਤੇ। ਬੀਬੀ ਨੇ ਭੇਜ ਦਿੱਤਾ ਨੋਟਿਸ ਮਿੱਠੂ ਨੂੰ। ਮਿੱਠੂ ਕਹਿੰਦਾ ਵੇਟ ਕਰੋ, ਮੈਂ ਵੀ ਤੁਹਾਨੂੰ ਨੋਟਿਸ ਭੇਜ ਰਿਹਾ, ਮਿੱਠੂ ਮਦਾਨ। ਜੀ ਕਿਉਂਕਿ ਕਿਸੇ ਟਾਈਮ ਸਿੱਧੂ ਫੈਮਿਲੀ ਦਾ ਉਹ ਬੜਾ ਕਹਿ ਲੋ ਕਿ ਅੱਛਾ ਲੜਕਾ, ਚਹੇਤਾ ਲੜਕਾ ਸੀ, ਪਰ ਅੱਜ ਕੱਲ ਲੜਕਾ ਲੜਾਈਆਂ ਕਰਕੇ ਤੇ ਚਲਾ ਗਿਆ ਹੈ ਰਾਜਾ ਵੜਿੰਗ ਦੇ ਪਾਲੇ ਚ, ਪ੍ਰਧਾਨ ਬਣ ਗਿਆ ਅੰਮ੍ਰਿਤਸਰ ਜ਼ਿਲ੍ਹੇ ਦਾ, ਕਾਂਗਰਸ ਪ੍ਰਧਾਨ। ਚਲੋ ਇਹਨਾਂ ਦਾ ਵੀ ਕੰਮ ਹੋ ਗਿਆ। ਉਧਰ ਕਰਨਵੀਰ ਬੁਰਜ, ਜਿਹੜੇ ਕਰਨਵੀਰ ਬੁਰਜ ਇਲੈਕਸ਼ਨ ਲੜੇ, ਉਹ ਕਹਿੰਦੇ ਮੈਂ ਨੋਟਿਸ ਭੇਜੂ ਬੀਬੀ ਸਿੱਧੂ ਨੂੰ। ਦੂਜੇ ਪਾਸੇ ਭੁੱਲਰ ਸਾਹਿਬ ਕਹਿੰਦੇ ਮੈਂ ਨੋਟਿਸ ਭੇਜੂ ਬੀਬੀ ਨੂੰ। ਤਾਂ ਇਦਾਂ ਦਾ ਕੰਮ ਚੱਲਿਆ, ਇਦਾਂ ਦਾ ਕੰਮ ਚੱਲਿਆ ਹੈ ਕਿ ਗੱਲ ਹੀ ਛੱਡ ਦਿਓ। ਤੇ ਮੈਂ ਜੀ ਅੱਜ ਗੁਜ਼ਾਰਿਸ਼ ਕੀਤੀ ਸੀ ਮਾਨ ਸਾਹਿਬ ਨੂੰ, ਮੈਂ ਕਿਹਾ ਤੁਸੀਂ ਜਾਪਾਨ ਚੋਂ ਆਏ ਹੋ ਤੇ ਦਾਅਵਾ ਕਰ ਰਹੇ ਹੋ ਕਿ ਬਈ ਬੜੀ ਇਨਵੈਸਟਮੈਂਟ ਲੈ ਕੇ ਆਏ ਆ, ਜਾਪਾਨ ਦੇ ਵਿੱਚੋਂ ਬੰਦੇ ਆਉਣਗੇ। ਮੈਂ ਕਿਹਾ ਇਨਵੈਸਟਮੈਂਟ ਦਾ ਜਿਹੜਾ ਕੰਮਕਾਰ ਪ੍ਰੋਜੈਕਟ ਕੋਈ ਸ਼ੁਰੂ ਕਰਨਾ ਉਹ ਬਾਅਦ ਚ ਕਰ ਲਓ, ਪਹਿਲਾਂ ਇਹਨਾਂ ਵਾਸਤੇ ਇੱਕ ਝਗੜਾ ਨਿਬੇੜੂ ਕੋਰਟ ਬਣਾ ਦਿਓ ਸਪੈਸ਼ਲ। ਇੰਨੇ ਜੀ ਨੋਟਸ ਇੱਕ ਦੂਜੇ ਨੂੰ ਵਾਟੀ ਕੱਢੀ ਤੁਰੇ ਆਉਂਦੇ, ਵਾਟੀ ਕੱਢੀ ਤੁਰੇ ਆਉਂਦੇ। ਤਾਂ ਖੈਰ ਦੱਸਦੇ ਆ ਕਿ ਆਲਾ ਕਮਾਨ ਦੇ ਨਾਲ ਸਿੱਧੂ ਫੈਮਿਲੀ ਨੇ ਮੁਲਾਕਾਤ ਕਰਨ ਦਾ ਯਤਨ ਕੀਤਾ ਪਰ ਸਫਲ ਨਹੀਂ ਹੋ ਪਾਏ। ਇਹ ਖਬਰਾਂ ਕਹਿ ਰਹੀਆਂ ਨੇ, ਮੇਰੇ ਕੋਲ ਕੋਈ ਤਥਾਤਮਕ ਪੁਸ਼ਟੀ ਇਸ ਗੱਲ ਦੀ ਨਹੀਂ ਹੈ। ਦੂਜੇ ਜੀ ਪਾਸੇ ਜੇ ਆਪਾਂ ਦੂਜੇ ਪਾਸੇ ਗੱਲ ਕਰੀਏ ਤਾਂ ਸਿੱਧੂ ਦਾ ਇੱਥੇ ਆਉਣਾ ਅੰਮ੍ਰਿਤਸਰ ਦੇ ਵਿੱਚ ਇਸ ਗੱਲ ਦੀ ਕਿਤੇ ਨਾ ਕਿਤੇ ਥੋੜੀ ਜਿਹੀ ਸੰਭਾਵਨਾ ਵਧਾਉਂਦਾ ਹੈ ਕਿ ਬਈ ਆਉਣ ਵਾਲੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਜਾਂ ਤਾਂ ਬੋਲ ਸਕਦੇ ਆ ਜਾਂ ਕੋਈ ਨਾ ਕੋਈ ਕਦਮ ਚੁਕਵਾ ਸਕਦੇ ਆ, ਆਪ ਭਾਵਾਂ ਦੀ ਉਹ ਨਾ ਚੁੱਕਣ। ਤਾਂ ਜੀ ਖੈਰ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਇੱਕ ਬੜੇ ਵੱਡੇ ਲੀਡਰ ਠਾਕੁਰ ਸਾਹਿਬ ਆ,
ਉਹਨਾਂ ਨੂੰ ਜਦੋਂ ਪੁੱਛਿਆ ਗਿਆ ਤੇ ਉਹਨਾਂ ਨੇ ਆਖਿਆ ਕਿ ਦੇਖੋ ਗੱਲ ਇਹ ਹੈ ਕਿ ਬਈ ਬਿਆਨ ਤੇ ਬਿਆਨ ਠੀਕ ਨਹੀਂ, ਤੇ ਨਾਲ ਉਹਨਾਂ ਨੇ ਕਿਹਾ ਕਿ ਬਈ ਹਾਂ ਸਾਡਾ ਗੱਠਜੋੜ ਬਣ ਸਕਦਾ ਹੈ। ਮਤਲਬ ਕਿ ਉਹਨਾਂ ਨੇ ਇਸ ਗੱਲ ਤੇ ਕਿਤੇ ਨਾ ਕਿਤੇ ਹਾਮੀ ਜੀ ਭਰੀ ਕਿ ਸਾਡਾ ਗੱਠਜੋੜ ਬਣ ਸਕਦਾ। ਤਾਂ ਕੁੱਲ ਮਿਲਾ ਕੇ ਜੇ ਆਪਾਂ ਕਾਂਗਰਸ ਤੇ ਕਲੇਸ਼ ਦੀ ਗੱਲ ਕਰੀਏ ਤਾਂ ਗੁਰਪ੍ਰੀਤ ਇੱਥੇ ਇੱਕ ਚੀਜ਼ ਹੋਰ ਵੇਖਣ ਵਾਲੀ ਆ ਜੀ। ਕਿ ਜੋਸ਼ੀ ਸਾਹਿਬ ਬਾਰੇ ਕਿਹਾ ਸੀ ਬੀਬੀ ਸਿੱਧੂ ਨੇ, ਉਹ ਅੱਜ ਹੂੰ। ਕੱਲ ਤੁਹਾਨੂੰ ਪਤਾ ਕਾਂਗਰਸੀ ਨੇ, ਤਾਂ ਜੀ, ਉਹਨਾਂ ਨੇ ਵੀ ਕਿਹਾ ਕਿ ਮੈਂ ਵੀ ਕ੍ਰਿਮੀਨਲ ਡੈਫੇਮੇਸ਼ਨ ਪਾ ਸਕਦਾ ਜੀ। ਜੀ। ਕਮਾਲ ਦੀ ਗੱਲ ਆ, ਹੱਦ ਹੀ ਹੋ ਗਈ ਆ, ਹੱਦ ਹੀ ਹੋ ਗਈ। ਪਰ ਇੱਧਰ ਬੀਬੀ ਨਾਨ ਸਟਾਪ ਚੱਲ ਰਹੇ ਨੇ। ਉਹਨਾਂ ਨੇ ਤੇ ਅੱਜ ਰਾਜਾ ਵੜਿੰਗ ਨੂੰ ਕਹਿ ਦਿੱਤਾ ਕਿ ਤੂੰ ਗੁਜਰਾਤ 'ਚ ਟਿਕਟਾਂ ਵੇਚ ਦਿੱਤੀਆਂ। ਤਾਂ ਜੀ। ਮਤਲਬ ਸੁਖੀ ਰੰਧਾਵਾ ਨੂੰ ਵੀ ਜਿਹੜਾ ਜਵਾਬ ਦਿੱਤਾ ਮੈਂ ਪੜ੍ਹਿਆ, ਉਹਦੇ ਵਿੱਚ ਵੀ ਇਹਨਾਂ ਨੇ ਖਬਰਾਂ ਜਾਂ ਬਿਆਨਾਂ ਦਾ ਹਵਾਲਾ ਦਿੱਤਾ ਕਿ ਇਹ ਗੱਲਾਂ ਅਸੀਂ ਆਪਦੇ ਕੋਲੋਂ ਥੋੜੀ ਨਾ ਕਹੀਆਂ ਨੇ। ਹੂੰ। ਤਾਂ ਇਹ ਕਹਾਣੀ ਰੁਕਦੀ ਨਜ਼ਰ ਨਹੀਂ ਆ ਰਹੀ। ਪਰ ਫਿਲਹਾਲ ਜੋ ਖਬਰ ਆ ਰਹੀ ਆ, ਅਪੁਸ਼ਟ ਖਬਰ ਹੈ, ਮੀਡੀਆ ਦੇ ਰਾਹੀਂ ਪਤਾ ਲੱਗ ਰਿਹਾ ਹੈ ਕਿ ਜੀ, ਇਸ ਕਾਂਟੋ ਕਲੇਸ਼ ਤੇ ਇਸ ਝਗੜੇ ਤੇ ਆਲਾ ਕਮਾਨ ਨੇ ਸ਼ਾਇਦ ਇਹਨਾਂ ਨੂੰ ਚੁੱਪ ਰਹਿਣ ਦੀ ਤਾਕੀਦ ਜ਼ਰੂਰ ਕਰ ਦਿੱਤੀ ਹੈ ਕਿ ਭਾਈ ਇੰਨੀ ਤਰੀਕ ਤੱਕ ਚੁੱਪ ਰਹੋ, ਰੱਬ ਦਾ ਵਾਸਤਾ। ਹੁਣ ਜੀ। ਉਹ ਇੰਨੀ ਤਰੀਕ ਕਿਉਂ, ਇਹ ਵੀ ਤੇ ਗੱਲ ਵਿਚਾਰਨ ਵਾਲੀ ਹੈ ਨਾ ਜਨਾਬ। ਉਹ ਇਸ ਕਰਕੇ ਕਿ ਗੁਰਪ੍ਰੀਤ ਇਹਨਾਂ ਦੀ ਲੜਾਈ ਉਦੋਂ ਸ਼ੁਰੂ ਹੋਈ ਜਦੋਂ ਸਿਆਸੀ ਧਰਾਤਲ ਤੇ ਬਹੁਤ ਵੱਡੀ ਲੜਾਈ ਸ਼ੁਰੂ ਹੋ ਚੁੱਕੀ ਸੀ। ਜੀ। ਯਾਨੀ ਬਲਾਕ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਹੋ ਰਹੀ ਸੀ। ਚੱਲਦੀ ਚੋਣ ਦੇ ਵਿੱਚ ਇਹਨਾਂ ਦਾ ਹਾਲ ਜਿਹੜਾ ਸੀਗਾ ਉਹ ਤੁਸੀਂ ਵੇਖ ਲਓ, ਇਹੋ ਜਿਹਾ ਹੋ ਗਿਆ, ਇਹੋ ਜਿਹਾ ਹੋ ਗਿਆ ਕਿ ਕਿਹੜਾ ਚੋਣ ਪ੍ਰਚਾਰ। ਇਹ ਜਦੋਂ ਇਹਨਾਂ ਦੇ ਬੰਦੇ ਚੋਣ ਪ੍ਰਚਾਰ ਕਰਨ ਜਾਂਦੇ ਆ, ਉਹ ਕਹਿੰਦੇ ਕਿ ਪਹਿਲਾਂ ਇਹ ਦੱਸੋ ਕਿ ਤੁਹਾਡਾ ਨੇਤਾ ਕੌਣ ਹੈ। ਬੀਬੀ ਸਿੱਧੂ ਹੂੰ। ਕਹਿੰਦੀ ਮੈਂ ਰਾਜਾ ਵੜਿੰਗ ਨੂੰ ਪ੍ਰਧਾਨ ਨਹੀਂ ਮੰਨਦਾ। ਰਾਜਾ ਜੀ। ਵੜਿੰਗ ਕਿਸੇ ਦੀ ਟੈ ਨਹੀਂ ਮੰਨਦਾ। ਹੂੰ। ਜਿਹੜੇ ਹੋਰ ਦੋ ਤਿੰਨ ਤੁਰੇ ਫਿਰਦੇ ਉਹ ਕਹਿੰਦੇ ਮੈਂ ਉਹਨੂੰ ਫਲਾ ਨਹੀਂ ਮੰਨਦਾ, ਮੈਂ ਉਹਨੂੰ ਫਲਾ ਨਹੀਂ ਮੰਨਦਾ। ਕਿ ਤੁਹਾਡਾ ਲੀਡਰ ਹੈ ਕੌਣ। ਤਾਂ ਜੀ। ਯਾਨੀ ਦੇਖੋ ਕਾਂਗਰਸ ਵਾਸਤੇ ਬੜੀ ਕਰੂਸ਼ਲ ਸਟੇਜ ਸੀ। ਤਾਂ ਇਸ ਕਰੂਸ਼ਲ ਸਟੇਜ ਤੇ ਆ ਕੇ ਜੋ ਇਹ ਪਟਾਰੀ ਖੁੱਲੀ ਆ, ਜੋ ਇਹ ਝਗੜਾ ਝੇੜਾ ਸ਼ੁਰੂ ਹੋਇਆ, ਉਹ ਤੇ ਬਾਈ ਮਤਲਬ ਕਿ ਬਹੁਤ ਅੱਗੇ ਤੱਕ ਚਲਾ ਗਿਆ, ਬਹੁਤ ਅੱਗੇ ਤੱਕ ਚਲਾ ਗਿਆ। ਤੇ ਗੱਲ ਆਪਾਂ ਜਿੱਥੋਂ ਸ਼ੁਰੂ ਕੀਤੀ ਸੀ ਉੱਥੇ ਆ ਕੇ ਖਤਮ ਕਰਦੇ ਆ ਕਿ ਨਵਜੋਤ ਕੌਰ ਸਿੱਧੂ ਉਹ ਲਗਾਤਾਰ ਆਪਣੇ ਘਰ ਵਾਲੇ ਨੂੰ ਡਿਫੈਂਡ ਕਰ ਰਹੇ ਨੇ। ਉਹਨਾਂ ਨੇ ਮਤਲਬ ਸ਼ਕਤੀ ਪ੍ਰਦਰਸ਼ਨ ਅੱਜ ਕੀਤਾ। ਜੇ ਤੁਸੀਂ ਵੇਖੋਗੇ ਆਪਣੇ ਘਰੇ ਹੀ ਉਹਨਾਂ ਦੇ ਸਮਰਥਕ ਕਾਉਂਸਲਰ ਉਹਨਾਂ ਦੇ ਨਾਲ ਮੀਟਿੰਗ ਕੀਤੀ, ਤੇ ਮਤਲਬ ਕਿ ਨਾਲ ਤੇ ਉਤਾਬੜ ਤੋੜ ਬਿਆਨ ਵੀ ਬੈਕ ਟੂ ਬੈਕ 4 ਟਵੀਟ ਕਰ ਦਿੱਤੇ। ਤਾਂ ਜਿਹਦੇ ਵਿੱਚ ਉਹਨਾਂ ਨੇ ਰਾਜਾ ਵੜਿੰਗ ਤੋਂ ਲੈ ਕੇ ਮਤਲਬ ਗੁਜਰਾਤ ਤੱਕ ਦਾ ਜ਼ਿਕਰ ਕੀਤਾ। ਫਿਰ ਮਿੱਠੂ ਨੂੰ ਵੀ ਇਹੋ ਜਿਹੇ ਸ਼ਬਦਾਂ ਦੇ ਨਾਲ ਸੰਬੋਧਨ ਕੀਤਾ ਜੋ ਆਪਾਂ ਮਾਈਕ ਤੇ ਨਹੀਂ ਬੋਲ ਸਕਦੇ। ਪਰ ਕੁੱਲ ਮਿਲਾ ਕੇ ਕਹਾਣੀ ਦਾ ਲੱਭੋ ਲੁਭਾਵ ਇਹ ਆ ਕਿ ਵੋਟਾਂ ਵਾਟਾਂ, ਉਹ ਜਿਵੇਂ ਇੱਕ ਗੀਤ ਸੀਗਾ, ਤੇਰਿਆਂ ਵਿਛੋੜਿਆਂ ਚ ਸੱਜਣਾ ਅਸੀਂ ਹੱਸਣਾ ਭੁੱਲ ਗਏ। ਕਿਹੜਾ ਹੱਸਣਾ ਸਰ, ਇਹ ਤੇ ਵੋਟਾਂ ਦਾ ਜਿਹੜਾ ਰੌਲਾ ਝਗੜਾ, ਜਿਹੜਾ ਇੰਨੀ ਜਦੋਂ ਜਹਿਦ ਵਾਲਾ ਮਾਮਲਾ ਸੀ, ਉਹ ਭੁੱਲ ਕੇ ਵੱਡੇ ਲੀਡਰ ਜਿਹੜੇ ਆ ਉਹ ਇਸ ਗੱਲ ਦੇ ਵਿੱਚ ਲੱਗੇ ਪਏ ਆ ਕਿ ਫਲਾਣੇ ਦਾ ਕਿੰਨਾ ਕੁ ਨੁਕਸਾਨ ਕਰ ਦਿੱਤਾ, ਫਲਾਣੇ ਨੇ ਫਲਾਣੇ ਦੇ ਖਿਲਾਫ ਕੀ ਬਿਆਨ ਦਿੱਤਾ। ਯਾਨੀ ਕਾਂਗਰਸ ਦਾ ਕਲੇਸ਼ ਸਿਖਰ ਤੇ ਚੱਲ ਗਿਆ ਜੀ। ਜੀ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਤੁਸੀਂ ਜ਼ਿਕਰ ਵੈਸੇ ਵਿਚਾਲੇ ਜੇ ਕੀਤਾ ਸੀ ਵੀ ਮਾਨ ਸਾਹਿਬ ਵਿਦੇਸ਼ ਤੋਂ ਪਰਤ ਆਏ ਨੇ, ਜਾਪਾਨ ਵੱਲ ਦਾ ਗੇੜਾ ਉਹਨਾਂ ਨੇ ਕੱਢਿਆ। ਵੈਸੇ ਕੁਝ ਹੋਰ ਦੇਸ਼ਾਂ ਦੇ ਵਿੱਚ ਵੀ ਦੇਸ਼ਾਂ ਦੇ ਨਾਮ ਵੀ ਇਸ 'ਚ ਸ਼ਾਮਲ ਨੇ, ਤੇ ਆ ਕੇ ਕੀਤੀ ਹੈ ਜੀ ਪ੍ਰੈਸ ਕਾਨਫਰੰਸ। ਕਿਹੜੇ ਗੱਫੇ ਲੈ ਕੇ ਆਏ ਨੇ ਜੀ ਉੱਥੋਂ। ਹਾਂਜੀ, ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਹੈ। ਜਾਪਾਨ ਤੇ ਸ਼ਾਇਦ ਸਾਊਥ ਕੋਰੀਆ ਦਾ ਇਹ ਦੌਰਾ ਸੀ। ਕਈ ਜਾਂਦੇ ਸੀ ਨਾਰਥ ਕੋਰੀਆ ਗਏ ਨੇ ਅਖੇ ਜੀ। ਉਹ ਮੈਂ ਕਿਹਾ ਜੀ। ਨਾਰਥ ਕੋਰੀਆ ਨਹੀਂ ਜੇ ਜਾਂਦਾ ਕੋਈ, ਉੱਥੇ ਤੋਂ ਸੁੱਜੀਆਂ ਜੀ ਅੱਖਾਂ ਵਾਲਾ ਰਹਿੰਦਾ, ਕਿਤੇ ਵੇਖਿਓ ਸਿਆਪਾ ਹੋਰ ਨਾ ਪਾ ਲਿਓ। ਉਹ ਤੇ ਤੁਹਾਨੂੰ ਪਤਾ ਬੰਦੇ ਨੂੰ ਮਜ਼ਾਇਲ ਤੇ ਬਿਠਾ ਕੇ ਤੇ ਆਪਦੇ ਦੇਸ਼ ਚੋਂ ਅਮਰੀਕਾ ਵੀ ਭੇਜ ਸਕਦਾ। ਇੰਨੀ ਜੀ। ਦੂਰੀ ਵਾਲੀਆਂ ਰੱਖੀ ਫਿਰਦਾ ਬਲਾਵਾ ਉਹ। ਖੈਰ ਉਹ ਆਪਣੇ ਬੰਦੇ ਉਹ ਸਮਝ ਲੈਂਦੇ ਨਾ ਵੀ ਸ਼ਾਇਦ ਕੱਲਾ ਕੋਰੀਆ ਉਹ ਹੀ ਆ। ਉਹ ਜ਼ਿਆਦਾ ਜੀ। ਮਸ਼ਹੂਰ ਹੋਇਆ ਪਿਆ ਨਾ ਕਿਮ ਜੋਂਗ ਉਨ। ਜੀ। ਤੇ ਇਹ ਗਏ ਸਨ ਸਾਊਥ ਕੋਰੀਆ ਤੁਹਾਨੂੰ ਪਤਾ ਹੈ ਅਮਰੀਕਾ ਦੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹ ਵੀ ਆਪਣੀ ਦਿਲ ਦੀ ਧੜਕਣ ਹੀ ਆ। ਜੀ। ਉਹ ਪੂੰਜੀਵਾਦੀ ਦੇਸ਼ ਹੈ। ਜਿਹੜਾ ਨਾਰਥ ਕੋਰੀਆ ਹੈ ਉਹ ਕਮਿਊਨਿਸਟਾਂ ਦਾ ਦੇਸ਼, ਇੱਕ ਤਰ੍ਹਾਂ ਨਾਲ ਕਮਿਊਨਿਸਟ ਵਿਚਾਰਧਾਰਾ ਵਾਲਾ ਹੈ।
ਹੈ ਆਪਣਾ ਜੀ ਸੀਗੇ ਹਿਸਾਬ ਕਿਤਾਬ। ਕਿਤੇ ਤੁਹਾਨੂੰ ਇਹਦੀ ਵੀ ਹਿਸਟਰੀ ਦੱਸਾਂਗੇ। ਭਾਰਤ ਪਾਕਿਸਤਾਨ ਸੀ ਨਾ ਜਿਵੇਂ, ਜੀ ਜੀ ਤਾਂ ਇਦਾਂ ਹੀ ਮਤਲਬ ਕਿ ਇੱਕ ਦੇਸ਼ ਸੀ, ਉਹਦੇ ਵਿੱਚੋਂ ਸਾਊਥ ਕੋਰੀਆ ਨਾਰਥ ਕੋਰੀਆ ਨਿਕਲਿਆ। ਤਾਂ ਖੈਰ ਜੀ ਵੀ ਗੱਲ ਇਹ ਆ ਕਿ ਇਹਨਾਂ ਨੇ ਵਿਜ਼ਿਟ ਕੀਤਾ। ਦੇਖੋ ਇਨਵੈਸਟਮੈਂਟ ਦਾ ਦਾਵਾ ਤਾਂ ਹੋਇਆ, ਕਿੰਨੀ ਇਨਵੈਸਟਮੈਂਟ ਆਉਂਦੀ ਹੈ, ਕਿਉਂਕਿ ਮੇਰਾ ਗੁਰਪ੍ਰੀਤ ਜੀ ਇੱਕ ਕੰਮ ਕਰਨ ਦਾ ਅਸੂਲ ਰਿਹਾ ਸ਼ੁਰੂ ਤੋਂ। ਜਦੋਂ ਵੀ ਕੋਈ ਫੈਸਲਾ ਹੁੰਦਾ, ਨੀਤੀ ਹੁੰਦੀ ਹੈ, ਜਦੋਂ ਵੀ ਕੋਈ ਐਫਰਟਸ ਹੁੰਦੀਆਂ, ਮੈਂ ਕਦੇ ਕਿਸੇ ਦੀ ਆਲੋਚਨਾ ਨਹੀਂ ਕਰਦਾ, ਵਿਰੋਧ ਤਾਂ ਨਹੀਂ ਕਰਦਾ, ਨਿਗੋਚ ਨਹੀਂ ਕੱਢਦਾ ਕਿ ਬਈ ਜਦ ਲਾਣੇਦਾਰ ਆਪਾਂ ਕਿਸੇ ਨੂੰ ਬਣਾਇਆ, ਉਹ ਹੱਥ ਪੈਰ ਮਾਰਦਾ ਤੇ ਉਹਨੂੰ ਮਾਰਨ ਦਿਓ ਘਰ ਦੇ ਭਲੇ ਵਾਸਤੇ। ਹਾਂ, ਜੀ ਜੇ ਘੁੰਮ ਘੁਮਾ ਕੇ 7-8 ਦਿਨ ਐਸ਼ਪ੍ਰਸਤੀ ਕਰਕੇ ਮਾਨ ਸਾਹਿਬ ਦਾ ਨਤੀਜਾ ਜ਼ੀਰੋ ਹੋਇਆ, ਤੇ ਸਭ ਤੋਂ ਪਹਿਲਾਂ ਮੈਂ ਘੇਰਾਂਗਾ। ਜੀ ਤਾਂ ਜੇ ਉਹ ਐਫਰਟਸ ਕਰ ਰਹੇ ਨੇ ਬਤੌਰ ਲਾਣੇਦਾਰ, ਤਾਂ ਠੀਕ ਆ, ਚੀਫ ਮਿਨਿਸਟਰ ਦੇ ਤੌਰ ਤੇ ਤਾਂ ਵਧੀਆ ਗੱਲ ਹੈ, ਇਨਵੈਸਟਮੈਂਟ ਦੀ ਜ਼ਰੂਰਤ ਆ। ਹੁਣ ਗੱਲਾਂ ਦੋ ਨੇ, ਇੱਕ ਤੇ ਇਹ ਆ ਕਿ ਠੀਕ ਆ ਇਨਵੈਸਟਮੈਂਟ ਆ ਰਹੀ ਆ ਤਾਂ ਗੁੱਡ ਐਂਡ ਵੈਲ ਹੈ, ਕਿ ਦੂਜੇ ਪਾਸੇ ਤੁਸੀਂ ਦੇਖੋ ਕਿ ਇੱਥੇ ਉਦਯੋਗਪਤੀਆਂ ਦਾ 1000 ਕਰੋੜ ਦਾ ਰਿਫੰਡ ਅੜਿਆ ਪਿਆ ਕਈ ਮਹੀਨਿਆਂ ਤੋਂ। ਸਰ ਉਹ ਕਿਹਨੇ ਹਮ, ਦੇਣਾ? ਇੱਥੇ ਰੰਗਦਾਰੀਆਂ ਲਈ ਦੁਕਾਨਦਾਰ, ਜਿਹੜੇ ਕਰਿਆਨੇ ਦੇ ਦੁਕਾਨਦਾਰ ਹੈ, ਉਹਨਾਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਨੇ। ਮਾਹੌਲ ਕੌਣ ਦੇਊਗਾ ਜੀ? ਜੀ ਇੱਥੇ ਐਕਸਾਈਜ਼ ਐਂਡ ਟੈਕਸੀਏਸ਼ਨ ਵਾਲਿਆਂ ਨੂੰ ਤੁਸੀਂ ਟਾਰਗੇਟ ਦੇ ਰੱਖੇ ਨੇ ਕਿ ਇੰਨੀਆਂ ਇੰਨੀਆਂ ਰੇਡਾਂ ਮਾਰ ਕੇ ਇੰਨੀ ਇੰਨੀ ਕਲੈਕਸ਼ਨ ਕਰਨੀ ਆ। ਸਰ ਇਸ ਮਾਹੌਲ ਦੇ ਵਿੱਚ ਉਦਯੋਗ ਕਿਵੇਂ ਪ੍ਰਫੁੱਲਤ ਹੋਏਗਾ? ਮੈਂ ਨਹੀਂ ਇਹ ਗੱਲ ਕਹਿ ਰਿਹਾ, ਕੱਲ ਭਾਰਤੀ ਜਨਤਾ ਪਾਰਟੀ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਤੁਹਾਡੇ ਤੇ ਦੋਸ਼ ਲਾ ਕੇ ਕਹੀ ਆ ਕਿ ਆਹ ਕੰਮ ਚੱਲ ਰਿਹਾ। ਜੀ ਤਾਂ ਮਤਲਬ ਕਿ ਇਹ ਸਾਨੂੰ ਮਾਹੌਲ ਵੀ ਜਿਹੜਾ ਹੈ ਨਾ ਸਾਜ਼ਗਾਰ ਬਣਾਉਣਾ ਪਵੇਗਾ। ਦੂਜੀ ਗੱਲ ਇਹ ਆ ਕਿ ਚਲੋ ਵਿਜ਼ਿਟ ਉਹ ਕਰ ਰਹੇ ਨੇ, ਠੀਕ ਆ, ਪਰ ਆ ਪਿੱਛੋਂ ਜਹਾਜ਼ ਕੌਣ ਡਾਈ ਫਿਰਦਾ ਸੀਗਾ ਇਹਨਾਂ ਦਾ? ਉਹ ਵੇਖੋ ਕਿ ਜੀ ਡਾਕੂਮੈਂਟ ਕਿੰਨਾ ਵਾਇਰਲ ਹੋਇਆ ਹਮ ਕਿ ਜਹਾਜ਼ ਜਿਹੜਾ ਉਹ ਇਹ ਤੇ ਹੈ ਨਹੀਂ ਸੀ, ਆਪਣੇ ਆਪ ਹੀ ਉੱਡਿਆ ਤੇ ਜੀ ਚੰਡੀਗੜ੍ਹੋਂ ਜੀ ਅੰਮ੍ਰਿਤਸਰ ਨੂੰ ਨਿਕਲ ਗਿਆ। ਅੰਮ੍ਰਿਤਸਰ ਉੱਥੇ ਕਿਸੇ ਨੇ ਸਿਆਣ ਲਿਆ ਕਿ ਇਹ ਕਿੱਧਰ ਹਮ, ਉੱਡਿਆ ਫਿਰਦਾ ਜੀ ਜਹਾਜ਼। ਕੋਈ ਇਹਨਾਂ ਦਾ ਭੰਬੱਕੜ ਸੀਗਾ, ਉਹਨੇ ਦੇਖਿਆ ਦਾ ਵਾਦਾ, ਉਹਨੇ ਚੁੰਬਕੀ ਸ਼ਕਤੀ ਦੇ ਨਾਲ ਥੱਲੇ ਲਾਇਆ ਹੈਲੀਕਾਪਟਰ, ਚੈੱਕ ਕੀਤਾ, ਫਿਰ ਟਾਕੀ ਟੂਕੀ ਮਾਰੀ, 5-7 ਚੁੰਮੀਆਂ ਲਈਆਂ ਜਹਾਜ਼ ਦੀਆਂ ਹਮ, ਕਿ ਮਾਨ ਸਾਹਿਬ ਦਾ ਜਹਾਜ਼ ਹੈ। ਫਿਰ ਕਹਿੰਦੇ ਚੰਡੀਗੜ੍ਹ ਆ ਗਿਆ ਜਹਾਜ਼। ਹੁਣ ਮਾਨ ਸਾਹਿਬ ਤੇ ਹੈ ਨਹੀਂ ਸੀ, ਫਿਰ ਇਹੀ ਕੁਝ ਕਹਿ ਸਕਦੇ ਕਿ ਅਦਿੱਖ ਸ਼ਕਤੀ ਨਾਲ ਹੀ ਉੱਡੀ ਜਾਂਦਾ ਸੀ ਜੀ ਕਿ ਜਾਂ ਕੋਈ ਬੰਦਾ ਸੀ ਉਹ ਜਿਹਨੇ ਭੱਠੇ ਵਾਲਾ ਰੇੜਾ ਬਣਾ ਰੱਖਿਆ, ਕਦੇ ਜਹਾਜ਼ ਉੱਧਰ ਲੈ ਗਿਆ ਕਦੇ ਉੱਧਰ, ਕਿਉਂਕਿ ਵੱਲ ਸਿੱਖਦਾ ਸੀਗਾ ਕਿ ਮੈਂ ਜੀ ਡਾਲਵਾਂ ਪਿੱਛੋਂ। ਇਹ ਕੀ ਮਾਜ਼ਰਾ? ਇਹਨਾਂ ਮਾਮਲਿਆਂ ਤੇ ਵੀ ਮਾਨ ਸਾਹਿਬ ਨੂੰ ਥੋੜਾ ਧਿਆਨ ਦੇਣ ਦੀ ਲੋੜ ਆ। ਤੇ ਦੂਜੀ ਗੱਲ ਜਿਹੜੀ ਰਹੀ ਬਈ ਅੱਜ ਪੀਸੀ ਦੀ ਮੇਨ ਗੱਲ ਤੇ ਆਈ ਆ, ਆਪਾਂ ਚਲੋ ਛੱਡੀਏ ਪੀਸੀ ਜਿਹੜੀ ਇਹਨਾਂ ਨੇ ਕੀਤੀ ਆ, ਉਹਦੇ ਵਿੱਚ ਇਹਨਾਂ ਨੇ ਮਤਲਬ ਕਿ ਤੰਜ਼ ਕੱਸਿਆ ਹੈ। ਦੁਆ ਵੀ ਪੜਿਆ, ਕਬੀਰਾ ਤੇਰੀ ਝੋਪੜੀ ਗਲ ਕਟੀਨ ਕੇ ਪਾਸ, ਜੋ ਕਰੇਗਾ ਸੋ ਭਰੇਗਾ, ਤੂੰ ਕਿਉਂ ਭੈ ਉਦਾਸ। ਜੀ ਠੀਕ ਹੈ ਨਾ ਜੀ? ਇਹਨਾਂ ਨੇ ਕਿਹਾ ਕਿ ਜਿੱਦਾਂ ਦੀ ਜਿਹੋ ਜੀ ਨੀਤ ਹੁੰਦੀ ਆ ਵੀ ਉਦਾਂ ਦਾ ਕੰਮ ਕਰ ਲੈਂਦਾ। ਇਹ ਲੋਕ ਕਾਉਂਸਲਰ ਤੋਂ ਲੈ ਕੇ ਐਮਐਲਏ ਤੇ ਸੀਐਮ ਦੇ ਰੇਟ ਦੱਸ ਰਹੇ ਆ। ਜੀ ਇਹਨਾਂ ਨੂੰ ਕੁਰਸੀਆਂ ਮੁਬਾਰਕ ਹੋਣ। ਇਹ ਕਿੰਨੇ ਦੇ ਵਿੱਚ ਮੰਤਰੀ ਦੀ ਕੁਰਸੀ ਵਿਕਦੀ ਹੈ, ਕਿੰਨੇ ਦੇ ਵਿੱਚ ਮੁੱਖ ਮੰਤਰੀ ਦੀ ਕੁਰਸੀ ਵਿਕਦੀ ਹੈ, ਬਸ ਇਹ ਜਾਣਨ, ਇਹਨਾਂ ਦਾ ਕੰਮ ਜਾਣੇ। ਇਹ ਤੇ ਜੀ ਇਦਾਂ ਜਿਵੇਂ ਮਤਲਬ ਕਿ ਸਬਜ਼ੀ ਮੰਡੀਆਂ ਦੇ ਰੇਟ ਹੁੰਦੇ, ਉਦਾਂ ਇਹ ਤੇ ਦੱਸਣ ਲੱਗ ਪਏ ਨੇ। ਕਮਾਲ ਦੀ ਜੀ ਗੱਲ ਹੈ। ਉਹ ਕਹਿੰਦੇ ਮੈਂ ਇਨਵੈਸਟਮੈਂਟ ਦੀ ਸੋਚ ਰਿਹਾ, ਤੇ ਇਹ ਵਲਟੂਆ ਨੂੰ ਲਿਆਉਣ ਦੀ ਸੋਚ ਰਹੇ ਨੇ ਅਕਾਲੀ। ਜੀ ਕਰਾਂ ਤੇ ਮੈਂ ਕਰਾਂ ਕੀ? ਮਤਲਬ ਇਹ ਹਮ, ਕਹਿੰਦੇ ਆ ਕਿ ਮੈਂ ਪੰਜਾਬ ਦੇ ਕਿਸਾਨਾਂ ਤੇ ਵਪਾਰੀਆਂ ਦਾ ਕਰਜ਼ ਤੇ ਬਿਜਲੀ ਬਿੱਲ ਮਾਫ ਕਰਨ ਦੀ ਗੱਲ ਕਰ ਰਿਹਾ। ਇਹ ਗਿਆਨੀ ਗੁਰਬਚਨ ਸਿੰਘ ਨੂੰ ਮਾਫ ਕਰੀ ਜਾਂਦੇ ਨੇ। ਜੀ ਮਤਲਬ ਕਿ ਉਹਨਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨੇ। ਦੇਖੋ ਗੱਲ ਇਹ ਆ ਕਿ ਜਿਹੜੀ ਗੱਲ ਇਹ ਕਹਿੰਦੇ ਨੇ ਮਾਨ ਸਾਹਿਬ, ਇਹਨਾਂ ਨੂੰ ਇੱਕ ਯਾਦ ਕਰਾ ਦਈਏ ਕਿ ਹਮ, ਤੁਹਾਡੀ ਵੀ 2016-17 ਤੋਂ ਕਹਾਣੀ ਇਸ ਤਰ੍ਹਾਂ ਦੀ ਉਹ ਲੋਕ ਪਾਉਂਦੇ ਆ। ਜੀ ਉਦੋਂ ਤੁਹਾਡੀ ਟਿਕਟਾਂ ਦੀ ਵਿਕਰੀ ਦਾ ਦੋਸ਼ ਤੁਹਾਡੇ ਲੀਡਰਾਂ ਨੇ ਲਾਤਾ ਸੀਗਾ। ਸੰਜੇ ਜੀ ਸਿੰਘ ਤੇ ਦੁਰਗੇਸ਼ ਪਾਠਕ ਕਿਉਂ ਭਜਾਏ ਸੀ ਤੁਸੀਂ ਦਿੱਲੀ? ਦੋਸ਼ਾਂ ਜੀ ਤੋਂ ਬਾਅਦ ਹੀ ਭਜਾਏ ਸੀ। ਹਾਲਾਂਕਿ ਇਹ ਗੱਲ ਵੱਖਰੀ ਆ ਕਿ ਬਈ ਤੁਸੀਂ ਬਾਅਦ ਦੇ ਵਿੱਚ ਕੋਈ ਜਾਂਚ ਨਹੀਂ ਕਰਵਾਈ, ਕੋਈ ਗੱਲ ਬਾਤ ਬਾਹਰ ਨਹੀਂ ਆਈ। ਤੇ ਫਿਰ 22 ਦੇ ਵਿੱਚ ਵੀ ਆਪਾਂ ਨੂੰ ਪਤਾ ਹੈ ਨਾ ਟਿਕਟਾਂ ਕਿਵੇਂ ਖੜੇ ਪੈਰ ਕਿਵੇਂ ਬਦਲੀਆਂ ਗਈਆਂ। ਫਿਰੋਜ਼ਪੁਰ ਦਿਹਾਤੀ ਦੀ ਟਿਕਟ ਕਿਵੇਂ ਮਿਲੀ ਸੀ, ਕਿਵੇਂ ਹਾਸਲ ਕੀਤੀ, ਕਿਵੇਂ ਬਦਲੀ ਗਈ, ਕਿੰਨੇ ਰੌਲੇ ਪਏ ਇੱਥੇ। ਤਾਂ ਮਤਲਬ ਕਿ ਇਦਾਂ ਦੀਆਂ ਗੱਲਾਂ ਤੁਹਾਡੇ ਤੇ ਵੀ ਚੱਲਦੀਆਂ ਨੇ ਮਾਨ ਸਾਹਿਬ। ਇਹ ਤੰਜ਼ ਕੱਸਣ ਦੀ ਜ਼ਰੂਰਤ ਨਹੀਂ ਹੈ। ਲੋਕ ਸੱਚਾਈ ਸਮਝਦੇ ਆ ਕਿ ਅੱਜ ਕੱਲ ਪਾਰਟੀਆਂ ਤੇ ਸਿਆਸਤ ਦਾ ਫੰਡਾ ਗਿਵ ਐਂਡ ਟੇਕ ਵਾਲਾ ਹੈ, ਸਿੱਧਾ ਹਿਸਾਬ ਆ। ਤਾਂ ਸਾਨੂੰ ਹਮ, ਪਤਾ ਹੈ ਸਰ
ਸਰਪੰਚੀਆਂ ਤੋਂ ਲੈ ਕੇ ਕੀ ਕੁਝ ਵਿਕਦਾ ਹੈ। ਅਸੀਂ ਵੀ ਰੋਟੀ ਜੀ ਨੂੰ ਚੋਚੀ ਨਹੀਂ ਦੱਸਦੇ। ਠੀਕ ਹੈ, ਤੁਸੀਂ ਇਨਵੈਸਟਮੈਂਟ ਲਿਆਓ, ਤੁਸੀਂ ਆਪਦਾ ਕੰਮ ਕਰਦੇ ਚਲੇ ਜਾਓ। ਤੁਹਾਡੇ ਕੋਲ ਸਮਾਂ ਹੁਣ ਜਿਵੇਂ ਉਹ ਅਮਿਤਾਭ ਬੱਚਨ ਨਹੀਂ ਕਰ ਦਿੰਦਾ ਵੀ ਸਮਾਂ ਸ਼ੁਰੂ ਹੋਇਆ ਟਨ, ਉਹ ਫਿਰ ਘੜੀ ਸ਼ੁਰੂ ਹੋ ਜਾਂਦੀ ਹੈ ਵੀ ਤੁਹਾਡਾ ਵੀ ਸਮਾਂ ਅਬ ਸ਼ੁਰੂ ਆ, ਵੀ ਜੀ ਤੁਹਾਡਾ ਹੁਣ ਤੋਂ ਇਹ ਸਮਾਂ ਸ਼ੁਰੂ ਹੋ ਗਿਆ, ਕਿਉਂਕਿ ਦਸੰਬਰ ਤੇ ਗਿਆ ਸਮਝੋ, ਇਹ ਤੇ ਸ਼ੂਕਦਾ ਜੀ ਗਿਆ। ਤੇ ਜਿਵੇਂ 26 ਚੜ ਗਈ ਤੇ 26 ਤੇ ਵੈਸੇ ਹੀ ਤੁਹਾਨੂੰ ਪਤਾ ਨਾ ਬੜੀ ਮਾੜੀ ਹੁੰਦੀ ਆ। ਜੀ ਹੁਣ ਤੇ ਬੀਐਨਐਸ ਆ ਗਿਆ, 26 ਪੁਰਾਣੇ ਸਮੇਂ 'ਚ ਬੜੀ ਮਾੜੀ ਹੁੰਦੀ ਸੀ। ਤਾਂ ਗੱਲ ਇਹ ਆ ਹੂੰ ਕਿ ਹੁਣ 26 ਨਾ ਲਵਾ ਲਿਓ ਕਿਤੇ, 26 ਨੂੰ ਸੰਭਾਲ ਲਿਓ। 26 ਲਵਾ ਜੀ ਨਾ ਲਿਓ, 26 ਨੂੰ ਸੰਭਾਲ ਲਿਓ। ਜੀ ਅੱਗੇ ਜੇਕਰ ਆਪਾਂ ਗੱਲ ਕਰੀਏ ਤਾਂ ਉਧਰ ਭਾਨਾ ਸਿੱਧੂ ਜਿਹੜਾ ਸੋਸ਼ਲ ਮੀਡੀਆ ਇਨਫਲੂਐਂਸਰ ਤੇ ਉਸ ਤੋਂ ਬਾਅਦ ਹੁਣ ਵੱਖ-ਵੱਖ ਮੁੱਦਿਆਂ ਤੇ ਆਪਣੀ ਟਿੱਪਣੀ ਦੇ ਲਈ ਜਾਣਿਆ ਜਾਂਦਾ ਹੈ। ਵੈਸੇ ਪਹਿਲਾਂ ਭਾਸ਼ਾ ਇਹਨਾਂ ਦੀ ਖਾਸਾ ਨਾ ਸੁਣਨਯੋਗ ਸੀ ਤੇ ਇਹਨਾਂ ਦਾ ਕਿਸੇ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਹੈ, ਘਰੋਂ ਪੁਲਿਸ ਲਿਜਾਂਦੀ ਉਹਦੀ ਵੀਡੀਓ ਸਾਹਮਣੇ ਆਈ ਸੀ ਤੇ ਇਹ ਵਿਵਾਦ ਕਹਿੰਦੇ ਮੂਸੇਵਾਲੇ ਦੀ ਮਾਤਾ ਤੱਕ ਪਹੁੰਚ ਗਿਆ। ਇਹ ਵਿਵਾਦ ਹੈ ਕੀ ਜੀ? ਨਹੀਂ, ਉਹ ਜਿਹੜੀ ਭਾਸ਼ਾ ਦੀ ਤੁਸੀਂ ਗੱਲ ਕਰਦੇ ਹੋ, ਉਹ ਚੰਗੀ ਤਰ੍ਹਾਂ ਭੁੱਲਣ ਨਹੀਂ ਦਿੰਦਾ, ਕਦੇ-ਕਦੇ ਯਾਦ ਕਰਵਾ ਦਿੰਦਾ ਹੈ। ਉਹ ਜਦੋਂ ਜੀ, ਜੀ। ਤਲਖੀ 'ਚ ਆ ਜਾਂਦਾ ਹੈ ਨਾ, ਉਹ ਗੇਰ ਹੂੰ, ਆਪਦੇ ਕੱਢ ਲੈਂਦਾ ਆਪ ਹੀ। ਜੀ, ਖੈਰ, ਇਹ ਤੇ ਲੱਖਾ ਇਹ ਜਦੋਂ ਬੋਲਦੇ ਆ ਨਾ, ਇਹਨਾਂ ਦੀ ਬੋਲਚਾਲ ਦੇ ਵਿੱਚ ਮਤਲਬ ਕਿ ਏਦਾਂ ਹੋ ਜਾਂਦਾ ਹੈ। ਹੂੰ, ਖੈਰ ਦੇਖੋ, ਮੈਨੂੰ ਵੀ ਬਹੁਤਾ ਪਤਾ ਨਹੀਂ ਸੀ ਇਹ ਚੀਜ਼ ਦਾ। ਮੈਂ ਤਾਂ ਹੈਰਾਨ ਆ ਕਿ ਏਡਾ ਵੱਡਾ ਮੁੱਦਾ ਬਣਿਆ ਪਿਆ। ਗੱਲ ਇਹ ਜੀ, ਹੈ ਕਿ ਜੋ ਕ੍ਰਿਸਚੀਅਨ ਭਾਈਚਾਰਾ ਹੈ, ਉਹਨਾਂ ਨੇ ਪ੍ਰਦਰਸ਼ਨ ਕੀਤਾ ਸੀ ਅੱਜ। ਇਹ ਕੋਈ ਤੇਜਸਵੀ ਮਿਨਹਾਸ ਤੇ ਭਾਨਾ ਸਿੱਧੂ ਦੇ ਖਿਲਾਫ ਸੀ ਤੇ ਦੱਸਦੇ ਆ ਕਿ ਇਹਨਾਂ ਨੇ ਇੱਕ ਜਦੋਂ ਬੁੱਤ ਲਿਆਂਦਾ, ਜਿਹੜਾ ਆਹ ਪੁਤਲਾ ਜਿਹਾ ਬਣਾ ਲੈਂਦੇ ਨੇ, ਕਿ ਉਹਦੇ ਉੱਤੇ ਚਰਨ ਕੌਰ ਦੀ ਫੋਟੋ ਲਾ ਦਿੱਤੀ ਗਈ ਆ। ਜੀ, ਤੇ ਜਿਹੜੇ ਪ੍ਰਸ਼ੰਸਕ ਨੇ ਮੂਸੇਵਾਲੇ ਦੇ, ਉਹਨਾਂ ਨੇ ਕਿਹਾ ਕਿ ਇਹ ਕੀ ਬਦਤਮੀਜ਼ੀ ਹੈ ਭਾਈ, ਕਿਉਂ ਜੀ, ਇਦਾਂ ਕਰ ਰਹੇ ਹੋ, ਕਿਉਂ ਅਜਿਹਾ ਕਰ ਰਹੇ ਹੋ। ਵੈਸੇ ਆਪਾਂ ਨੂੰ ਵੀ ਪਤਾ ਬੀਬੀ ਚਰਨ ਕੌਰ ਜੀ ਤੇ ਤੁਹਾਨੂੰ ਪਤਾ ਹੀ ਹੈ, ਉਹ ਇਸ ਵੇਲੇ ਹੂੰ, ਨਾ ਕਿਸੇ ਸਿਆਸਤ ਦਾ ਹਿੱਸਾ ਨੇ। ਬਲਕੌਰ ਸਿੰਘ ਤੇ ਸਿਆਸੀ ਲੋਕ ਨੇ, ਤੁਹਾਨੂੰ ਪਤਾ ਹੀ ਜੀ, ਸਿਆਸੀ ਬੰਦੇ ਨੇ। ਬੀਬੀ ਚਰਨ ਕੌਰ ਜੀ ਬਿਲਕੁਲ ਨਾਨ ਪੋਲੀਟੀਕਲ ਪਰਸਨੈਲਿਟੀ ਨੇ ਇਸ ਵੇਲੇ। ਉਹ ਤੇ ਪਿੰਡ ਦੇ ਸਰਪੰਚ ਵੀ ਨੇ, ਤੇ ਸਦਮੇ ਤੋਂ ਉੱਭਰ ਕੇ ਚਲੋ ਇੱਕ ਛੋਟਾ ਜਿਹਾ ਜੀ ਪਾਲ ਰਿਹਾ, ਉਹਨਾਂ ਦੀ ਜੀ, ਫੋਟੋ ਲਾ ਦੇਣੀ ਮੇਰੇ ਖਿਆਲ ਦੇ ਨਾਲ ਇਹ ਗੱਲ ਜਿਹੜੀ ਉਹ ਠੀਕ ਨਹੀਂ ਹੈ। ਕ੍ਰਿਸਚੀਅਨ ਭਾਈਚਾਰੇ ਨੂੰ ਵੇਖਣਾ ਪਵੇਗਾ ਕਿ ਭਾਈ ਇਦਾਂ ਦੀਆਂ ਗੱਲਾਂ ਨਾ ਹੋਣ। ਹਾਂ, ਜੇ ਤੁਸੀਂ ਆਧਾਰ ਵੇਖੋਗੇ, ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਮੈਨੂੰ ਵੀ ਕੋਈ ਇੱਕ ਸਦਮਾ ਲੱਗਾ ਹੈ ਜੀ, ਸਾਡਾ ਕੋਈ ਆਪਣਾ ਜੀ ਚਲਾ ਗਿਆ, ਸਦੀਵੀ ਵਿਛੋੜਾ ਦੇ ਗਿਆ, ਸਦਮੇ ਚ ਅਸੀਂ ਗੁਜ਼ਰ ਰਹੇ ਹਾਂ, ਸਾਰੇ ਹੀ ਗੁਜ਼ਰ ਰਹੇ ਹਾਂ, ਸਾਰੇ ਯਾਰ ਦੋਸਤ। ਤਾਂ ਗੱਲ ਇਹ ਹੈ ਕਿ ਜਿੰਨਾ ਕੁ ਮੈਂ ਸਮਝਿਆ ਇਸ ਚੀਜ਼ ਨੂੰ, ਕਿ ਦਰਅਸਲ ਕੀ ਹੈ ਕਿ ਭਾਨਾ ਸਿੱਧੂ ਨੇ ਕੋਈ ਜਿਹੜੀ ਆਹ ਹੁਣ ਤੁਹਾਨੂੰ ਪਤਾ ਕ੍ਰਿਸਮਸ ਆ ਰਹੀ, ਜੀ, ਕਿ ਇਸ ਮੌਕੇ ਤੇ ਜੋ ਇਹਨਾਂ ਦੀਆਂ ਸ਼ੋਭਾ ਯਾਤਰਾ ਜਾਂ ਸਮਾਗਮ ਹੁੰਦੇ ਆ, ਉਹਨਾਂ ਦੀ ਕਿਤੇ ਮੁਖਾਲਫਤ ਕੀਤੀ ਸੀ, ਵਿਰੋਧ ਦਾ ਐਲਾਨ ਕੀਤਾ ਸੀ। ਉਸ ਤੋਂ ਬਾਅਦ ਪੰਜਾਬ ਦੇ ਜਿਹੜੇ ਆਲਾ ਤਰੀਨ ਪੁਲਿਸ ਆਫੀਸਰ ਆ, ਉਹਨਾਂ ਨੇ ਕ੍ਰਿਸਚੀਅਨ ਭਾਈਚਾਰੇ ਨੂੰ ਇਸ ਗੱਲ ਦੀ ਹਾਮੀ ਵੀ ਭਰੀ ਆ ਕਿ ਤੁਹਾਡੇ ਪ੍ਰੋਗਰਾਮਾਂ ਤੇ ਕੋਈ ਵਿਘਨ ਨਹੀਂ ਪੈਣ ਦਿਆਂਗੇ। ਜੀ, ਤਾਂ ਇਸੇ ਕਰਕੇ ਹੀ ਸ਼ਾਇਦ ਇਹ ਗੱਲ ਜਿਹੜੀ ਆ ਉਹ ਇੱਥੋਂ ਤੱਕ ਪਹੁੰਚੀ ਆ ਕਿ ਭਾਨਾ ਸਿੱਧੂ ਦਾ ਨਾ ਸਿਰਫ ਵਿਰੋਧ ਹੋ ਰਿਹਾ, ਬਲਕਿ ਪੁਤਲੇ ਫੂਕਣ ਤੱਕ ਗੱਲ ਚੱਲੀ ਜਾ ਰਹੀ ਆ। ਤੇ ਗੱਲ ਇੱਥੋਂ ਤੱਕ ਤੁਰੀ ਜਾ ਰਹੀ ਆ ਕਿ ਹੁਣ ਸ਼ਿਕਾਇਤਾਂ ਵੀ ਹੋ ਰਹੀਆਂ ਨੇ। ਪਰ ਮੇਰੇ ਖਿਆਲ ਦੇ ਨਾਲ ਦੇਖੋ, ਇਹਦਾ ਆਧਾਰ ਸ਼ਾਇਦ ਇਹ ਹੋ ਸਕਦਾ ਹੈ ਕਿ ਕ੍ਰਿਸਮਸ ਆਉਂਦੀ ਆ ਉਸ ਵੇਲੇ ਜਦੋਂ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦਾ 15ਵਾੜਾ ਚੱਲ ਰਿਹਾ ਹੁੰਦਾ। ਪਰ ਹੂੰ, ਇਹ ਲੰਮੇ ਸਮੇਂ ਤੋਂ ਚੀਜ਼ਾਂ ਚੱਲਦੀਆਂ ਨੇ। ਆਪਣੇ ਪੰਜਾਬ 'ਚ ਕਦੇ ਪਹਿਲਾਂ ਤੋਂ ਇਦਾਂ ਦਾ ਕੋਈ ਵਿਵਾਦ ਨਹੀਂ ਹੋਇਆ। ਮੇਰੇ ਖਿਆਲ ਦੇ ਨਾਲ ਧਾਰਮਿਕ ਬੁੱਧੀਜੀਵੀਆਂ ਨੇ ਅੱਜ ਤੱਕ ਵਿਰੋਧ ਨਹੀਂ ਕੀਤਾ। ਸੰਸਥਾਵਾਂ, ਜਥੇਬੰਦੀਆਂ ਨੇ ਜਿਨ੍ਹਾਂ ਚੀਜ਼ਾਂ ਦਾ ਵਿਰੋਧ ਨਹੀਂ ਕੀਤਾ, ਉਹਨਾਂ ਚੀਜ਼ਾਂ ਤੇ ਬਗੈਰ ਕਿਸੇ ਪ੍ਰੋੜਤਾ, ਬਗੈਰ ਪਰਪੱਕਤਾ, ਠੀਕ ਹੈ ਨਾ ਜੀ, ਬਗੈਰ ਜੀ, ਅਗਾਊਂ ਉਹਦੇ ਸਿੱਟੇ ਜਾਣੇ ਤੋਂ ਇਹੋ ਜਿਹੇ ਕਦਮ ਚੁੱਕਣ ਤੋਂ ਗਰੇਜ਼ ਕਰਨਾ ਚਾਹੀਦਾ। ਮੈਂ ਸਿਰਫ ਗੁਜ਼ਾਰਿਸ਼ ਕਰ ਸਕਦਾ, ਮੈਂ ਕਿਸੇ ਦੀ ਜੀ, ਬਾਂਹ ਫੜ ਕੇ ਕਿਸੇ ਪਾਸੇ ਨਹੀਂ ਲਿਜਾਣ ਵਾਲਾ। ਠੀਕ ਹੈ, ਇਹ ਸਾਹਿਬਜ਼ਾਦਿਆਂ ਦੀ ਸ਼ਹੀਦੀ ਸ਼ਹਾਦਤ ਲਾਸਾਨੀ ਹੈ। ਮੈਂ ਤੇ ਨਮਨ ਕਰਦਾ, ਮੈਂ ਇਤਿਹਾਸ ਦੀਆਂ ਕੁਝ ਘਟਨਾਵਾਂ ਤੋਂ ਬੇਹੱਦ ਜ਼ਿਆਦਾ ਪ੍ਰਭਾਵਿਤ ਹਾਂ ਤੇ ਉਹਨਾਂ ਦੇ ਵਿੱਚੋਂ ਇੱਕ ਇਹ ਘਟਨਾ ਹੈ। ਪਰ ਠੀਕ ਹੈ ਨਾ ਜੀ, ਕਿ ਗੱਲ ਇਹ ਜੀ, ਆ ਕਿ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦਾ ਜਿਹੜਾ ਸ਼ਹਾਦਤ ਦਾ 15ਵਾੜਾ ਹੈ, ਇਹ ਇੱਕ ਜਜ਼ਬਾ ਹੈ, ਜੀ, ਇੱਕ ਜੀ, ਚੜ੍ਹਦੀ ਕਲਾ ਦਾ ਵੀ ਪ੍ਰਤੀਕ ਹੈ, ਇੱਕ ਹੂੰ, ਗੌਰਵਮਈ ਇਤਿਹਾਸ ਹੈ। ਤਾਂ ਇਹਨੂੰ ਬਿਲਕੁਲ ਆਪਾਂ ਸੋਗਮਈ ਵੀ ਨਾ ਕਰੀਏ ਕਿ ਜਜ਼ਬਾ, ਇੱਕ ਸਪਿਰਿਟ ਹੁੰਦੀ ਹੈ ਸ਼ਹਾਦਤ, ਜੀ। ਉਹਨੂੰ ਵੀ ਰੱਖੀਏ ਤੇ ਨਾਲ ਭਾਈਚਾਰਕ ਸਾਂਝ ਵੀ ਜਿਹੜੀ ਆ।
ਹਾਂ ਠੀਕ ਹੈ, ਲੋਕ ਇੰਨੇ ਸਿਆਣੇ ਆ, ਆਪ ਹੀ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਵੇਖੋ ਵਿਆਹ ਸ਼ਾਦੀਆਂ ਦੇ ਸਮਾਗਮ ਟਲ ਜਾਂਦੇ ਹੁੰਦੇ ਨੇ ਜੀ। ਜ਼ਿਆਦਾਤਰ, ਤੇ ਉਹਦੇ ਵਿੱਚ ਨੌਨ ਸਿੱਖ ਵੀ ਇਹ ਸਾਰਾ ਕੁਝ ਜਿਹੜਾ ਹੈ ਨਾ ਕਰਦੇ ਨੇ ਆਪਣੇ ਪੰਜਾਬ ਦੇ ਵਿੱਚ। ਹੂੰ, ਸਾਹਿਬਜ਼ਾਦਿਆਂ ਨੂੰ ਸਾਰੇ ਲੋਕ ਹੀ ਨਮਨ ਕਰਦੇ ਨੇ, ਪੰਜਾਬੀਅਤ ਹੀ ਨਮਨ ਕਰਦੀ ਹੈ ਸਰ। ਮੇਰੇ ਖਿਆਲ ਦੇ ਨਾਲ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਨਹੀਂ ਵਧਾਉਣਾ ਚਾਹੀਦਾ। ਖੈਰ ਦੇਖੋ ਅੱਗੇ ਕੀ ਬਣਦਾ, ਪਰ ਇੱਕ ਕਲਿੱਪ ਵੀ ਮੈਂ ਦੇਖ ਰਿਹਾ ਸੀ ਗੁਰਪ੍ਰੀਤ, ਤੁਸੀਂ ਪੁਸ਼ਟੀ ਕਰ ਸਕਦੇ ਹੋ। ਤਾਂ ਮੈਂ ਜਿਵੇਂ ਤੁਹਾਨੂੰ ਦੱਸਿਆ, ਮੈਂ ਅੱਜ ਕੱਲ ਥੋੜਾ ਜਿਹਾ ਸਦਮੇ ਚੋਂ ਅਸੀਂ ਨਿਕਲ ਰਹੇ ਹਾਂ, ਤਾਂ ਉਧਰ ਰੁੱਝੇ ਹੋਏ ਹਾਂ। ਗੱਲ ਇਹ ਆ ਜੀ, ਕਿ ਇੱਕ ਮੈਂ ਵੀਡੀਓ ਕਲਿੱਪ ਵੀ ਵੇਖਿਆ ਸੀਗਾ, ਜਿਹਦੇ ਵਿੱਚ ਭਾਨਾ ਸਿੱਧੂ ਨੂੰ ਕੋਈ ਪੁਲਿਸ ਹਿਰਾਸਤ 'ਚ ਲੈ ਰਿਹਾ ਸੀ। ਹਾਲਾਂਕਿ ਜੀ, ਇਹ ਵੀ ਚੱਲ ਰਿਹਾ ਹੈ ਕੰਮ ਕਿ ਉਹ ਵੀਡੀਓ ਸ਼ਾਇਦ ਪੁਰਾਣੀ ਆ, ਮੈਨੂੰ ਨਹੀਂ ਪਤਾ, ਹੂੰ, ਪਰ ਉਸ ਤੋਂ ਬਾਅਦ ਕੋਈ ਖਬਰ ਮੈਂ ਸੁਣੀ ਵੀ ਨਹੀਂ। ਉਹ ਵੀਡੀਓ ਕਲਿੱਪ ਮੈਂ ਜ਼ਰੂਰ ਦੇਖਿਆ ਕਿ ਕੋਈ ਇੱਕ ਇੰਸਪੈਕਟਰ ਸੀਗਾ ਸ਼ਾਇਦ, ਉਹ ਤੇ ਕੁਝ ਹੋਰ ਪੁਲਿਸ ਵਾਲੇ ਵੀ ਹੋਣਗੇ, ਉਹਦੇ ਵਿੱਚ ਹਿਰਾਸਤ 'ਚ ਲੈ ਰਹੇ। ਹੂੰ, ਜੀ, ਜੀ, ਜੀ। ਉਹ ਹਿਰਾਸਤ 'ਚ ਲਿਆ ਜਾ ਰਿਹਾ, ਉਹ ਤਾਜ਼ੀ ਵੀਡੀਓ ਦੱਸੀ ਜਾ ਰਹੀ ਹੈ। ਇਸ ਦਾ ਜਿਹੜਾ ਜੀ ਛੋਟਾ ਭਰਾ ਹੈ ਅਮਨ ਸਿੱਧੂ, ਉਹਨਾਂ ਦੇ ਵੱਲੋਂ ਬਣਾਈ ਗਈ ਦੱਸੀ ਜਾ ਰਹੀ ਹੈ ਉਹ ਵੀਡੀਓ। ਤੇ ਇਸ ਤੋਂ ਅਗਲੀ ਖਬਰ ਵੱਲ ਵਧੀਏ ਜੀ। ਜੀ 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 ਜ਼ਰੂਰ। ਜੀ। ਉਧਰ ਆਪਾਂ ਹੁਣ ਲੈਂਡ ਪੂਲਿੰਗ ਵਾਲੀ ਪਾਲਿਸੀ ਤੋਂ ਤਾਂ ਚਲੋ ਖਹਿੜਾ ਛਡਾ ਲਿਆ ਔਖੇ ਸੌਖੇ ਹੋ ਕੇ ਪੰਜਾਬੀਆਂ ਨੇ, ਪਰ ਸਰਕਾਰ ਕਹਿੰਦੀ ਹੈ ਵੀ ਆਪਾਂ ਜੋ ਮਰਜ਼ੀ ਕਰ ਲਓ, ਆਪਾਂ ਰੀਅਲ ਸਟੇਟ ਵਾਲਾ ਕੰਮ ਤਾਂ ਕਰਕੇ ਰਹਿਣਾ ਹੈ। ਬਹੁਤ ਜ਼ਿਆਦਾ ਜ਼ਰੂਰਤ ਲੱਗਦੀ ਹੈ ਪੰਜਾਬ ਦੇ ਵਿੱਚ ਨਵੇਂ ਘਰਾਂ ਦੀ, ਨਵੇਂ ਥਾਂ ਦੀ, ਕਿ ਪੁੱਡਾ ਵੀ ਬੇਚੈਨ ਬੈਠੀ ਲੱਗਦੀ ਹੈ। ਥਰਮਲ ਦੀ ਜ਼ਮੀਨ ਵੇਚੇਗੀ ਹੁਣ ਕਹਿੰਦੇ ਸਰਕਾਰ। ਇਹ ਇੰਨੇ ਪੱਬਾਂ ਭਾਰ ਕਿਉਂ ਨੇ ਜੀ ਇਸ ਰੀਅਲ ਸਟੇਟ ਵਾਲੇ ਬਿਜ਼ਨਸ ਨੂੰ ਲੈ ਕੇ? ਤੁਸੀਂ ਆਖਿਆ ਨਾ ਵੀ ਖੜਾ ਨਹੀਂ ਛੱਡਦਾ, ਗੱਭਰੂ ਦੀ ਪਕੜ ਪਲਾਸ ਵਰਗੀ। ਹੂੰ, ਤੇ ਦੂਜੇ ਪਾਸੇ ਨਾ ਇੱਕ ਗੀਤ ਨੇ ਸਿਆਪਾ ਪਾ ਦਿੱਤਾ ਹੈ। ਮਾਨ ਸਾਹਿਬ ਮੇਰੇ ਵਾਂਗੂ ਗੀਤਾਂ ਦੇ ਬਹੁਤ ਰਸੀਆ ਨੇ ਨਾ। ਤੁਹਾਨੂੰ ਪਤਾ ਜੀ, ਕੁਝ ਸਮਾਂ ਪਹਿਲਾਂ ਇੱਕ ਗੀਤ ਆਇਆ ਸੀ, ਬੜਾ ਵਾਤਾਵਰਨ ਖਰਾਬ ਨਹੀਂ ਧੂਆਂ ਉੱਡਦਾ ਥਰਮਲ ਦਾ। ਜੀ, ਠੀਕ ਹੈ ਜੀ। ਉਹ ਗੱਲ ਕਿਤੇ ਸੁਣ ਲਈ, ਸਾਡੇ ਇੱਕ ਹੋਰ ਇਲਾਕੇ ਦੇ ਹੈਗੇ ਨੇ ਸਾਡੇ ਮਿੱਤਰ, ਬੜੇ ਸ਼ਾਇਰਾਨਾ ਤਬੀਅਤ ਦੇ, ਮਨਪ੍ਰੀਤ ਜੀ, ਬਾਦਲ ਹੋਣੀ, ਹੂੰ, ਉਹਨਾਂ ਨੇ ਉਹ ਥਰਮਲ ਵਾਤਾ। ਉਹ ਦੂਜੀ ਇੱਕ ਉਸੇ ਮਤਲਬ ਕਿ ਗਾਣੇ 'ਚ ਨਾ ਫੀਮੇਲ ਕਹਿੰਦੀ ਹੈ, ਮੈਨੂੰ ਝੀਲਾਂ ਕੋਲ ਬਠਿੰਡੇ ਕੋਠੀ ਪਾ ਦੇ ਵੇ ਮਾਈਆ। ਉਹ ਗੱਲ ਸੁਣ ਜੀ, ਲਈ, ਉਹ ਸਾਡੇ ਜਿਹੜੇ ਗਾਲਬ ਸਾਹਿਬ ਨੇ ਉਹਨਾਂ ਦੇ ਚੇਲੇ, ਸਿਆਸੀ ਚੇਲੇ, ਮਾਨ ਸਾਹਿਬ, ਜੀ, ਜੀ, ਉਹ ਕਹਿੰਦੇ ਵੀ ਜੇ ਗੁਰੂ ਨੇ ਗੱਲ ਉਹਦੀ ਮੰਨ ਲਈ ਹੈ ਤੇ ਮੈਂ ਫੀਮੇਲ ਸਿੰਗਰ ਦੀ ਮੰਨ ਲੈਣਾ। ਉਹਨੇ ਆਖਿਆ ਵੀ ਹੁਣ ਇੱਥੇ ਕੋਠੀਆਂ ਪਵਾ ਦਿੰਦੇ ਝੀਲਾਂ ਕੋਲ, ਇਹ ਥਰਮਲ ਕਲੋਨੀ ਆ, ਕਿਆ ਜੀ, ਸਮਝੇ। ਹੂੰ, ਠੀਕ ਹੈ ਨਾ ਜੀ। ਦੋਨਾਂ ਹੀ ਕਲਾਕਾਰਾਂ ਦੀ, ਮੇਲ ਔਰ ਫੀਮੇਲ ਦੀ, ਉਹ ਜਿਹੜੇ ਗਾਣੇ 'ਚ ਗੱਲ ਮੰਨ ਲਈ। ਇੱਕ ਜੀ, ਕਹਿੰਦਾ ਨਾ ਬੜਾ ਵਾਤਾਵਰਨ ਖਰਾਬ ਨਹੀਂ ਧੂਆਂ ਉੱਡਦਾ ਥਰਮਲ ਦਾ, ਉਹਨੇ ਆਖਿਆ ਮੈਂ ਥਰਮਲ ਹੀ ਬੰਦ ਕਰ। ਗੱਲ ਹੈ ਕੋਈ? ਜੀ, ਕਾਂਗਰਸ ਵੇਲੇ ਉਹ ਥਰਮਲ ਬੰਦ ਹੋ ਗਿਆ। ਦੂਜੀ ਕਹਿੰਦੀ ਵੀ ਮੈਨੂੰ ਝੀਲਾਂ ਕੋਲ ਬਠਿੰਡੇ ਕੋਠੀ ਪਾ ਦੇ ਵੇ ਮਾਈਆ। ਉਹਨੇ ਆਖਿਆ ਕੋਠੀ ਪਾ ਦਿਆਂਗੇ, ਕੋਈ ਗੱਲ ਨਹੀਂ, ਝੀਲਾਂ ਦੇ ਕੋਲ ਇੱਕ ਥਰਮਲ ਕਲੋਨੀ ਆ। ਮਾਨ ਸਾਹਿਬ ਨੇ ਆਖਿਆ ਵੇਚੋ ਇਹਨੂੰ, ਕੀ ਕਰਨਾ ਜੇ ਤਾਂ ਦਵਾ ਦਾ ਜੀ, ਵੇਚੋ। ਉਹ ਹੂੰ, ਕਾਗਜ਼ ਪੇਪਰ ਉਹਨਾਂ ਨੇ ਚੱਕੇ ਆ, ਜੋ ਵੀ, ਉਹਨਾਂ ਆਖਿਆ ਵਟੋ ਰੇੜੀਆਂ, ਜੀ, ਤੈਨੂੰ ਵੇਚ ਕੇ ਪਕੌੜੇ ਛਕ ਜਾਣਗੇ, ਮਲੰਗ ਨਾਲ ਯਾਰੀ ਨਾ ਕਰੇ। ਹੂੰ, ਤਾਂ ਗੱਲ ਇਹ ਆ ਕਿ ਬਾਈ ਫਿਰ ਪਕੌੜੇ ਤਾਂ ਵਿਕੀ ਜਾਂਦੇ ਹੁੰਦੇ ਨੇ। ਤਾਂ ਇਹ ਹੁਣ ਅਸਲ ਦੇ ਵਿੱਚ ਗੱਲ ਇਹ ਆ ਕਿ ਉਹ ਜਿਹੜੀ ਥਰਮਲ ਕਲੋਨੀ ਦੀ ਜਾਇਦਾਦ ਆ, ਬੇਸ਼ਕੀਮਤੀ ਬਣ ਜਾਣੀ ਆ, ਕਿਉਂਕਿ ਝੀਲਾਂ ਨੇ, ਕਦੇ ਤੁਸੀਂ ਬਠਿੰਡੇ ਆਏ ਹੋਵੋਗੇ ਸ਼ਾਇਦ, ਜੀ, ਬਠਿੰਡੇ ਦਾ ਜੀ, ਬਾਰ-ਬਾਰ ਇਲਾਕਾ ਪਹਿਚਾਣ ਹੀ ਥਰਮਲ ਆ, ਝੀਲਾਂ ਆ, ਤੇ ਉੱਥੇ ਥਰਮਲ ਕਲੋਨੀ ਆ, ਬੜੀ ਪੁਰਾਣੀ ਆ, ਬੜੀ ਪੁਰਾਣੀ ਆ ਥਰਮਲ ਕਲੋਨੀ। ਸਾਡੇ ਜੰਮਣ ਤੋਂ ਪਹਿਲਾਂ ਦਾ ਇਹ ਰਕਬਾ ਆਬਾਦ ਹੋਇਆ। ਜੇ ਤੁਸੀਂ ਵੇਖੋਗੇ ਮਾਲਵੇ ਦੇ ਇਸ ਖਿੱਤੇ ਦੇ ਵਿੱਚ ਜਿਹੜੀ ਖੁਸ਼ਹਾਲੀ ਆਈ ਆ, ਉਹਦੇ 'ਚ ਇਸ ਥਰਮਲ ਦਾ, ਪੰਜਾਬੀ ਯੂਨੀਵਰਸਿਟੀ ਪਟਿਆਲੇ ਦਾ, ਜਿਹੜੀ ਲੁਧਿਆਣਾ ਯੂਨੀਵਰਸਿਟੀ ਆ, ਇਸ ਤਰ੍ਹਾਂ ਮਤਲਬ ਕਿ ਕੁਝ ਅਦਾਰਿਆਂ ਦਾ ਬੜਾ ਯੋਗਦਾਨ ਰਿਹਾ ਹੈ। ਤਾਂ ਜੀ, ਹੌਲੀ-ਹੌਲੀ ਦੇਖੋ ਯੂਨੀਵਰਸਿਟੀ ਪਟਿਆਲੇ ਵਾਲੀ ਉਹ ਵੀ ਸੰਕਟ ਦੇ ਵਿੱਚ ਆ। ਦੂਜੇ ਪਾਸੇ ਇਹ ਤੇ ਹੁਣ ਬਿਲਕੁਲ ਹੀ ਠੱਪ ਕਰ ਦਿੱਤਾ ਥਰਮਲ, ਤੇ ਉਹ ਜਿਹੜੀ ਹੁਣ ਜਾਇਦਾਦ ਆ, ਉਹ ਵੇਚਣ ਦਾ ਇਹਨਾਂ ਨੇ ਐਲਾਨ ਕਰ ਦਿੱਤਾ, ਮਨਜ਼ੂਰੀ ਮਿਲ ਗਈ ਆ। ਪਰ ਕੀ ਕਰੀਏ, ਬੜੀ ਬੇਵਸੀ ਹੈ। ਸਭ ਤੋਂ ਔਖੀ ਕਹਿ ਲਓ ਕਿ ਚੀਜ਼ ਹੁੰਦੀ ਆ ਬੇਵਸੀ, ਲਾਚਾਰੀ। ਜਦੋਂ ਤੁਸੀਂ ਕੁਝ ਨਹੀਂ ਕਰ ਸਕਦੇ, ਤੁਹਾਨੂੰ ਪਤਾ ਹੁੰਦਾ ਕਿ ਦੁੱਖ ਆ, ਤੁਹਾਨੂੰ ਪਤਾ ਹੁੰਦਾ ਕਿ ਮੈਂ ਦਰਦ ਚੋਂ ਗੁਜ਼ਰ ਰਿਹਾ, ਤੁਹਾਨੂੰ ਵੇਦਨਾ ਹੁੰਦੀ ਆ, ਤੁਹਾਨੂੰ ਪੀੜ ਹੁੰਦੀ ਆ, ਪਰ ਤੁਸੀਂ ਕੁਝ ਨਹੀਂ ਕਰ ਸਕਦੇ। ਤਾਂ ਗੱਲ ਇਹ ਆ ਕਿ ਬੇਵਸੀ ਹੀ ਲੱਗਣੇ ਲੱਗੀ ਆ ਹੁਣ ਤਾਂ ਨਾ, ਬਸ ਵੀ ਕਹਿ ਸਕਦੇ ਆ ਕਿ ਆਪਣੀ ਸੀ ਲੱਗਣੇ ਲੱਗੀ ਆ, ਕਿ ਹੁਣ ਬੇਵਸੀ ਵੀ ਸਾਡੀ ਆਪਣੀ ਬਣ ਗਈ ਆ। ਕਿਉਂਕਿ ਦੂਜੇ ਪਾਸੇ ਤੁਸੀਂ ਦੇਖੋ, ਮੋਹਾਲੀ ਦੇ ਵਿੱਚ ਕਿਹੜਾ ਉਹ ਹਟੇ ਨੇ। ਅੱਜ ਹੀ ਮੈਂ ਖਬਰ ਪਿਆ ਪੜ੍ਹਦਾ ਸਾਂ
ਕਿ ਜੀ 5100 ਕਿੱਲਾ ਕੇ 5200 ਕਿੱਲਾ ਹੋਰ ਲੈਣ ਆ ਰਹੇ ਨੇ। ਲਓ ਕਰ ਲਓ ਜੀ ਗੱਲ, ਉਹਦੇ ਆ ਹੀ ਰਹੇ ਨੇ, ਆ ਹੀ ਰਹੇ ਨੇ। ਇਸ ਵਾਸਤੇ ਲਗਾਤਾਰ ਇੱਕੋ ਹੀ ਇਹਨਾਂ ਦਾ ਮਕਸਦ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਪੈਸਾ ਕੱਢਿਆ ਜਾਵੇ, ਪੈਸਾ ਵਟਿਆ ਜਾਵੇ, ਤੇ ਫਿਰ ਉਸ ਪੈਸੇ ਦੇ ਨਾਲ ਕਰੀਏ ਆਪਾਂ, ਤੇ ਕਰੀਏ ਇਹ ਕਿ ਬਈ ਜ਼ਮੀਨ ਜਿਹੜੀ ਹੈ ਉਹਦਾ ਪੈਸਾ ਵਟ ਕੇ ਫਿਰ ਜ਼ਮੀਰ ਨੂੰ ਦਈਏ, ਯਾਨੀ ਬੀਬੀਆਂ ਨੂੰ ਜਾਂ ਕਿਸੇ ਹੋਰ ਪਾਸੇ, ਤੇ ਫਿਰ ਵੋਟ ਹਾਸਲ ਕਰੀਏ। ਤੇ ਕੁੱਲ ਮਿਲਾ ਕੇ ਜੀ ਕਹਿ ਸਕਦੇ ਆ ਕਿ ਬਈ ਪੌਣੇ ਕੁ 300 ਕਿੱਲੇ ਦੇ ਵਿੱਚ ਜਿਹੜੀ ਥਰਮਲ ਕਲੋਨੀ ਬਣੀ ਆ, 4 ਬਲਾਕ ਸੀ ਇਹਦੇ, ਤਾਂ ਉਹ ਜੀ ਹੁਣ ਜਾਂਦੀ ਲੱਗਦੀ ਹੈ। ਐਸੋਸੀਏਸ਼ਨ ਵਿਰੋਧ ਕਰ ਰਹੀ ਆ, ਪਰ ਇਹਨਾਂ ਵਿਰੋਧਾਂ ਨੂੰ ਹੁਣ ਕੌਣ ਗੌਲਦਾ ਹੈ। ਤਾਂ ਪਰ ਤੁਸੀਂ ਦੇਖੋ, ਇਹ ਵੀ ਇਤਿਹਾਸ ਦੇ ਵਿੱਚ ਦਰਜ ਹੋਏਗਾ, ਜਦੋਂ ਇਹ ਸਾਰਾ ਕੁਝ ਵਿਕ ਰਿਹਾ ਸੀਗਾ, ਜੀ ਜਦੋਂ ਇਹ ਸਾਰਾ ਕੁਝ ਵਿਕ ਰਿਹਾ ਸੀਗਾ, ਤਾਂ ਉਹ ਸ਼ਖਸ ਗੱਦੀ ਤੇ ਵਿਰਾਜਮਾਨ ਸੀ, ਜਿਸ ਸ਼ਖਸ ਨੇ ਇਹਨਾਂ ਚੀਜ਼ਾਂ ਦੀ ਕਦੇ ਐ ਮੁੱਠੀਆਂ ਭਰ ਭਰ ਕੇ ਆਲੋਚਨਾ ਕੀਤੀ ਸੀ। ਪਰ ਅੱਜ ਇਹਨਾਂ ਦੇ ਜਿਹੜੇ ਬਿਜਲੀ ਮੰਤਰੀ ਆ, ਉਹਨਾਂ ਦੇ ਜੇ ਤੁਸੀਂ ਬਿਆਨ ਦੇਖੋਗੇ, ਉਹਨਾਂ ਦੇ ਰੁਖ ਦੇਖੋਗੇ, ਤਾਂ ਬਿਲਕੁਲ ਸਾਫ਼ ਕਰਦਾ ਹੈ ਇਹਨਾਂ ਦੀ ਮਨਸ਼ਾ ਨੂੰ। ਖੈਰ ਕੀ ਕਰ ਸਕਦੇ ਆ ਜੀ, ਤਾਂ ਕਹਿ ਲਓ ਬਸ ਕਿ ਬਠਿੰਡੇ ਥਰਮਲ ਵਾਂਗੂ ਥਰਮਲ ਕਲੋਨੀ ਦਾ ਵੀ ਭਵਿੱਖ ਜਿਹੜਾ ਉਹ ਹੁਣ ਕੁਝ ਅਜਿਹਾ ਕਿ ਆਉਣ ਵਾਲੇ ਸਮੇਂ 'ਚ ਇਸ ਬੇਸ਼ਕੀਮਤੀ ਜ਼ਮੀਨ ਤੇ ਤੁਸੀਂ ਹੋ ਸਕਦਾ ਕੋਈ ਹੋਰ ਕਲੋਨੀ ਵੇਖੋ, ਤੇ ਉਹ ਐਸੀ ਕਲੋਨੀ ਹੋਵੇ ਜਿੱਥੇ ਫਲੈਟ ਬੜੇ ਅਮੀਰ ਲੋਕਾਂ ਦਾ ਹੋਵੇ, ਕਿਉਂਕਿ ਲੋਕੇਸ਼ਨ ਬਹੁਤ ਅੱਛੀ ਹੈ। ਜੀ ਅੱਗੇ ਜੇਕਰ ਆਪਾਂ ਚੱਲੀਏ ਤਾਂ ਉਧਰ ਆਡੀਓ ਮਾਮਲੇ ਦੇ ਵਿੱਚ ਸੁਖਬੀਰ ਬਾਦਲ ਹੋਣਾ ਦਾ ਕੋਈ ਨਵਾਂ ਦਾਅਵਾ ਹੈ। ਵੈਸੇ ਇਸ 'ਚ ਅਪਡੇਟ ਇਹ ਵੀ ਸੀ ਕਿ ਜਨਾਬ ਹੋਣਾ ਦੀ ਛੁੱਟੀ ਐਸਐਸਪੀ ਦੀ ਕਹਿੰਦੇ ਕਰਤੀ, ਲੰਬੀ ਛੁੱਟੀ ਦੇਤੀ ਉਹਨਾਂ ਨੂੰ। ਉਹ ਕਿਤੇ ਛੁੱਟੀਆਂ ਨਾ ਹੋ ਜਾਣ, ਛੁੱਟੀ ਤੇ ਨਾ ਰਹੋ, ਕਿਤੇ ਛੁੱਟੀਆਂ ਨਾ ਹੋ ਜਾਣ, ਕਿਉਂਕਿ ਉਸ ਜੀ ਆਡੀਓ ਦੇ ਵਿੱਚ ਤੇ ਕਈ ਦੇਖੋ, ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦੇਖੋ ਵੀਰੇ, ਮੈਂ ਧਿਆਨ ਨਾਲ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਹਾਂ, ਧਿਆਨ ਨਾਲ ਹੀ ਸੁਣ ਲਿਓ, ਕਿ ਇਹ AI ਨਾਲ ਜਨਰੇਟਡ ਨਹੀਂ ਜੇ ਹੈਗੀ, ਬਸ। ਜੀ ਤੇ ਦੂਜੇ ਪਾਸੇ ਹਾਈ ਕੋਰਟ ਨੇ ਕਿਹਾ ਕਿ ਇਦਾਂ ਕਰਦੇ ਆ, ਆਪਾਂ ਚੰਡੀਗੜ੍ਹ ਤੋਂ ਪ੍ਰਮਾਣਿਤ ਕਰਵਾ ਲੈਂਦੇ ਆ। ਹੁਣ ਜੀ ਗੱਲ ਚੰਡੀਗੜ੍ਹ ਚਲੇ ਗਈ ਆ, ਪੈ ਗਿਆ ਚੰਡੀਗੜ੍ਹ ਦਾ ਚਸਕਾ, ਪਿੰਡ ਹੁਣ ਮੁੜਿਆ ਜਾਂਦਾ ਨਹੀਂ, ਪਰ 에ਅਰਪੋਰਟ ਤੇ ਮੁੜ ਕੇ ਆਏਗੀ, ਕਿਤੇ ਜੀ ਦੱਸੇਗੀ ਕਿ ਮੈਂ ਸੱਚੀ ਆ ਕਿ ਝੂਠੀ ਆ। ਜੀ ਹੁਣ ਜਦੋਂ ਇਹ ਰਿਪੋਰਟ ਆਏਗੀ ਜਨਾਬ, ਤੇ ਜੇ ਮੰਨ ਲਓ, ਇਹ ਤੇ ਦੁਆ ਕਰਨੀ ਚਾਹੀਦੀ ਆ ਪੰਜਾਬ ਗਵਰਨਮੈਂਟ ਨੂੰ ਕਿ ਇਹ ਰਿਪੋਰਟ ਜਿਹੜੀ ਆ ਉਹ ਨਕਾਰਾਤਮਕ ਆ ਜਾਵੇ। ਜੇ ਸਕਾਰਾਤਮਕ ਆ ਗਈ ਕਿ ਇਹ ਜੀ ਤੇ ਬਈ ਬਿਲਕੁਲ ਅਸਲੀ ਆ, ਤੇ ਇਕੱਲੇ ਪੁਲਿਸ ਵਾਲੇ ਨਹੀਂ ਜਾਣਗੇ। ਵਰੁਣ ਸ਼ਰਮਾ ਤੇ ਅੱਜ ਗਿਆ ਛੁੱਟੀ ਤੇ, ਜੀ ਲੰਬੀ ਛੁੱਟੀ पे भेज दिया। ਇਹ ਛੁੱਟੀ ਤੇ ਕਿਉਂ ਗਿਆ? ਕਿਉਂਕਿ ਚੋਣ ਜੀ ਕਮਿਸ਼ਨ ਵੀ ਫਸੇਗਾ ਨਾ ਇਹਦੇ ਵਿੱਚ। ਚੋਣ ਜੀ ਕਮਿਸ਼ਨ ਨੇ ਆਪਣਾ ਰਸਤਾ ਕੱਢ ਲਿਆ ਕਿ ਅਸੀਂ ਤਾਂ ਜੀ ਵਿਵਾਦਤ ਹੋਈ ਉਸ ਆਡੀਓ ਦੇ ਨਾਲ ਜੁੜੇ ਕਪਤਾਨ ਸਾਹਿਬ ਨੂੰ ਛੁੱਟੀ ਤੇ ਭਿਜਵਾ ਦਿੱਤਾ ਕੋਡ ਆਫ ਕੰਡਕਟ ਦੇ ਦੌਰਾਨ। ਜੀ ਪਰ ਸਾਹਿਬ, ਜੇ ਉਹ AI ਜਨਰੇਟਡ ਨਾ ਨਿਕਲੀ ਤਾਂ ਉਹਦੇ ਵਿੱਚ ਜਿਹੜੇ DSPs ਹੈ ਉਹਨਾਂ ਦਾ ਤਬਾਦਲਾ। ਜੀ ਤੋ ਇਹਦੇ ਵਿੱਚ ਪੰਜਾਬ ਪੁਲਿਸ ਵਾਲੇ ਨਹੀਂ ਘਿਰਣਗੇ ਜਨਾਬ, ਇਹਦੇ ਵਿੱਚ ਚੋਣ ਕਮਿਸ਼ਨ ਦੇ ਅਧਿਕਾਰੀ ਵੀ ਘਿਰ ਜਾਣਗੇ, ਕਿਉਂਕਿ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਆ। ਤੇ ਤੁਹਾਨੂੰ ਪਤਾ ਨਾ ਹਾਈ ਕੋਰਟ 'ਚ ਲਾਰੈਂਸ ਦੀ ਇੰਟਰਵਿਊ ਦੇ ਮਾਮਲੇ 'ਚ ਪੰਜਾਬ ਸਰਕਾਰ ਦੀ ਕਿਵੇਂ ਉਹਨਾਂ ਨੇ ਬਈ ਖਿੱਦੋ ਖਿਲਾਰ ਦਿੱਤੀ ਸੀ। ਸੋ ਇਸ ਜੀ ਵਾਸਤੇ ਇਹ ਬਹੁਤ ਅਹਿਮ ਹੋ ਜਾਂਦਾ ਹੈ। ਤੁਸੀਂ ਦੇਖੋ 5-10 ਦਿਨ ਦੇ ਅੰਦਰ ਅੰਦਰ ਹੀ ਮੈਨੂੰ ਲੱਗਦਾ ਕਿ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਏਗਾ। 5-10 ਦਿਨ ਵੀ ਜ਼ਿਆਦਾ ਨੇ ਗੁਰਪ੍ਰੀਤ, ਛੇਤੀ ਹੋ ਜੂ ਕੰਮ, ਨੂੰ ਲੱਗਦਾ ਹੁਣੇ ਹੋ ਜੂ ਨਵੇੜਾ, ਦੋਵੇਂ ਧਿਰਾਂ ਇੱਕੋ ਜਿਹੀਆਂ, ਜਿਵੇਂ ਕਹਿੰਦਾ ਹੈ ਨਾ ਚਮਕੀਲਾ, ਤੇ ਇਹ ਵੀ ਜੀ ਛੇਤੀ ਹੋ ਜੂ ਨਵੇੜਾ। ਜੀ ਕੱਲ ਕਹਿੰਦੇ ਅੱਧਾ ਘੰਟਾ ਰਾਹੁਲ ਗਾਂਧੀ ਹੁਣੀ ਲਾਇਆ ਸੀ ਤੇ ਚੋਣ ਸੁਧਾਰਾਂ ਤੇ ਗੱਲ ਕੀਤੀ ਸੀ, ਤੇ ਅੱਜ ਰਾਹੁਲ ਗਾਂਧੀ ਹੁਣੀ ਤੇ ਸ਼ਾਹ ਸਾਹਿਬ ਮੋੜਵੇਂ ਰੂਪ ਚ ਜਵਾਬ ਦੇ ਰਹੇ ਸੀ, ਕਹਿੰਦੇ ਫੈਕਟ ਹੀ ਨਹੀਂ ਚੈੱਕ ਕਰਦੇ ਤੁਸੀਂ ਤਾਂ ਬੋਲਣ ਤੋਂ ਪਹਿਲਾਂ। ਨਹੀਂ ਦੇਖੋ, ਅੱਜ ਰਾਹੁਲ ਗਾਂਧੀ ਨੇ ਤਾਂ ਧੋ ਦਿੱਤਾ ਮੇਰੇ ਖਿਆਲ ਦੇ ਨਾਲ ਸ਼ਾਹ ਸਾਹਿਬ ਨੂੰ। ਜੀ ਸ਼ਾਹ ਸਾਹਿਬ ਦੇ ਬੋਲਾਂ ਦੇ ਵਿੱਚ ਗੜਸ ਨਹੀਂ ਹੈ। ਤੁਸੀਂ ਹੂੰ ਦੇਖੋ, ਇੱਕ ਜਿੱਦਾਂ ਕਹਿ ਲਓ ਨਾ ਕਿ ਬਿਖਰਿਆ ਹੋਇਆ ਅੰਦਰੋਂ ਖਿਡਾਰੀ ਜਿਹੜਾ ਹੈ ਨਾ, ਉਹ ਆਪਣੇ ਆਪ ਨੂੰ ਸੰਭਾਲ ਕੇ ਬੋਲਦਾ ਨਜ਼ਰ ਆਏਗਾ। ਹਾਂ ਠੀਕ ਹੈ, ਜੀ ਉਹਨਾਂ ਨੇ ਜਵਾਬ ਦੇਣਾ, ਉਹਨਾਂ ਦੀ ਕਲਾ ਹੈ, ਪਰ ਇਹਨਾਂ ਦੇ ਵਿੱਚ ਬਹਿਸ ਹੋਈ ਆ। ਜੀ ਜਿਵੇਂ ਸ਼ਾਹ ਸਾਹਿਬ ਨੇ ਕਿਹਾ ਕਿ ਮੈਂ ਤੁਹਾਡੀਆਂ ਤਿੰਨਾਂ ਪ੍ਰੈਸ ਕਾਨਫਰੰਸਾਂ ਦਾ ਹੁਣ ਜਵਾਬ ਦਊਂਗਾ, ਇੱਕ ਸਾਦੀ ਵਾਲੀ, ਇੱਕ ਐਟਮ ਬੰਬ ਵਾਲੀ, ਇੱਕ ਹਾਈਡਰੋਜਨ ਬੰਬ ਵਾਲੀ। ਤੇ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਤੁਹਾਨੂੰ ਚੈਲੰਜ ਕਰਦਾ, ਜੀ ਤੁਸੀਂ ਮੇਰੀ ਵੋਟ ਚੋਰੀ ਦੀਆਂ ਤਿੰਨੇ ਪ੍ਰੈਸ ਕਾਨਫਰੰਸਾਂ ਤੇ ਚਰਚਾ ਕਰ ਲਓ, ਆਓ ਬਹਿਸ ਕਰਦੇ ਆ। ਹੂੰ ਇਹ ਫਿਰ ਥੋੜੇ ਬਿਖਰ ਗਏ। ਜੀ ਇਹ ਕਹਿੰਦੇ ਕਿ 30 ਸਾਲ ਤੋਂ ਸੰਸਦ ਜਾਂ ਵਿਧਾਨ ਸਭਾ ਦੇ ਵਿੱਚ ਆ ਰਿਹਾ ਮੈਂ, ਜੀ
ਅਜਿਹਾ ਕਦੇ ਨਹੀਂ ਹੋਇਆ ਕਿ ਮੇਰੇ ਬੋਲਣ ਦਾ ਕ੍ਰਮ ਤੁਸੀਂ ਤੈਅ ਕਰੋ, ਇਹ ਮੈਂ ਹੀ ਤੈਅ ਜੀ ਕਰੂੰਗਾ, ਮੈਂ ਹੀ ਤੈਅ ਕਰੂੰਗਾ ਵੀ ਮੈਂ ਕੀ ਕਰਨਾ। ਮਤਲਬ ਕਿ ਬਹਿਸ ਤੋਂ ਭੱਜਦੇ ਨਜ਼ਰ ਆਏ ਨੇ, ਤੇ ਇਹੀ ਗੱਲ ਕਹੀ ਆ ਕਿ ਰਿਸਪੌਂਸ ਤੁਹਾਡਾ ਪੂਰੀ ਤਰ੍ਹਾਂ ਘਬਰਾਇਆ ਹੈ। ਰਾਹੁਲ ਕਹਿ ਰਿਹਾ ਜੀ ਕਿ ਡਰਿਆ ਹੋਇਆ ਰਿਸਪੌਂਸ ਹੈ। ਇਹਦੇ ਤੇ ਸ਼ਾਹ ਬੋਲੇ ਕਿ ਮੈਂ ਉਕਸਾਵੇ ਚ ਨਹੀਂ ਆਊਂਗਾ, ਵਿਸ਼ੇ ਤੇ ਬੋਲੂੰਗਾ। ਖੈਰ ਤੁਸੀਂ ਸਮਝ ਲਓ। ਹਾਲਾਂਕਿ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਬਹੁਤ ਤੇਜ਼ੀ ਨਾਲ ਟੋਪੀ ਕਮਾਈ ਕਿ ਲਓ ਜੀ ਸੰਸਦ ਦਾ, ਸਦਨ ਦਾ ਬਈ ਚੱਲ ਰਿਹਾ ਸੀ ਸੈਸ਼ਨ, ਇਹ ਤੇ ਵਿਦੇਸ਼ ਯਾਤਰਾ ਨੂੰ ਨਿਕਲ ਚੱਲੇ ਵਗੈਰਾ ਵਗੈਰਾ। ਪਰ ਗੱਲ ਕਰਨੀ ਚਾਹੀਦੀ ਆ 3 ਸਵਾਲਾਂ ਦੇ ਜਿਹੜੇ ਜਵਾਬ ਦਿੱਤੇ ਨੇ ਸ਼ਾਹ ਸਾਹਿਬ ਨੇ। ਪਹਿਲਾ, ਉਹਨਾਂ ਨੇ ਜਿਹੜਾ ਪੁੱਛਿਆ ਸੀਗਾ ਕਿ ਸੀਜੇਆਈ ਨੂੰ ਕਿਉਂ ਹਟਾਇਆ ਗਿਆ, ਤਾਂ ਇਹਨਾਂ ਨੇ ਜੀ ਕਿਹਾ ਕਿ ਦੇਖੋ ਜੀ ਗੱਲ ਇਹ ਆ ਕਿ 89 ਤੋਂ 91 ਦੇ ਦਰਮਿਆਨ ਚੋਣ ਕਮਿਸ਼ਨ ਬਣਿਆ, ਇਹਦੇ ਵਿੱਚ ਪੀਐਮ ਸਿਫਾਰਿਸ਼ ਕਰਦੇ ਸੀ, ਕਮਿਸ਼ਨਰ ਨਿਯੁਕਤ ਕਰਦੇ ਸੀ, ਤੇ ਇਸੇ ਦਰਮਿਆਨ 21 ਕਮਿਸ਼ਨਰ ਬਣੇ। 23 ਤੱਕ ਕੋਈ ਕਾਨੂੰਨ ਨਹੀਂ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਪਾਰਦਰਸ਼ਤਾ ਲਿਆਉਣੀ ਚਾਹੀਦੀ ਆ, ਸਾਨੂੰ ਕੋਈ ਦਿੱਕਤ ਨਹੀਂ, ਅਸੀਂ ਇਹਦੇ ਤੇ ਕਾਨੂੰਨ ਬਣਾ ਦਿੱਤਾ। ਤੇ ਸੁਪਰੀਮ ਕੋਰਟ ਨੇ ਉਦੋਂ ਤੱਕ ਹੀ ਕਿਹਾ ਸੀਗਾ ਕਿ ਇਹ ਸੁਪਰੀਮ ਕੋਰਟ ਦੀ ਨਿਗਰਾਨੀ 'ਚ ਸਾਰਾ ਕੁਝ ਹੋਏਗਾ ਜਦੋਂ ਤੱਕ ਕਾਨੂੰਨ ਨਹੀਂ ਬਣਦਾ। ਇਸ ਤੋਂ ਬਾਅਦ ਕਾਨੂੰਨ ਬਣ ਗਿਆ। ਪਰ ਕਾਨੂੰਨ ਦੇ ਵਿੱਚ ਜੀ ਤੁਸੀਂ ਕੀ ਕੀਤਾ? ਕਾਨੂੰਨ ਦੇ ਵਿੱਚ ਤੁਸੀਂ ਇੱਕ ਮਤਲਬ ਕਿ ਨਿਰਪੱਖ ਬੰਦਾ ਰੱਖਣ ਦੀ ਥਾਂ ਤੇ ਜੀ ਤੁਸੀਂ ਇੱਕ ਆਪਣਾ ਮੰਤਰੀ ਰੱਖ ਦਿੱਤਾ। ਇਹਦਾ ਜਵਾਬ ਕਿਤੇ ਨਹੀਂ ਦੇ ਰਹੇ ਜੀ ਤੁਸੀਂ ਤੁਸੀਂ ਇਹ ਤੇ ਕਹਿ ਰਹੇ ਹੋ ਕਿ 45 ਦਿਨਾਂ ਬਾਅਦ ਤੇ ਦੇਖੋ ਜੀ ਸੀਸੀਟੀਵੀ ਡਿਲੀਟ ਇਸ ਕਰਕੇ ਕੀਤੀ ਜਾਂਦੀ ਆ ਕਿਉਂਕਿ 45 ਦਿਨ ਤੋਂ ਬਾਅਦ ਕੋਈ ਚੈਲੰਜ ਨਹੀਂ ਕੀਤਾ ਜਾ ਸਕਦਾ। ਠੀਕ ਹੈ ਨਾ ਜੀ? ਮਤਲਬ ਕਿ ਸਵਾਲ ਸੀ ਨਾ ਕਿ 45 ਦਿਨ ਬਾਅਦ ਸੀਸੀਟੀਵੀ ਡਿਲੀਟ ਕਿਉਂ ਕੀਤੀ ਜਾਂਦੀ ਹੈ, ਤੇ ਇਹ ਕਹਿ ਰਹੇ ਆ ਕਿ 45 ਦਿਨ ਬਾਅਦ ਕੋਈ ਚੈਲੰਜ ਨਹੀਂ ਕੀਤਾ ਜਾ ਸਕਦਾ। ਭਾਈ ਜੀ ਗੱਲ ਇਹ ਆ ਕਿ ਤੁਸੀਂ ਇਹ ਤੇ ਮੰਨਦੇ ਹੋ ਨਾ ਕਿ ਇਹ ਇੱਕ ਇੰਟਰਮ ਪ੍ਰਬੰਧ ਹੈ। ਜੀ ਇੰਟਰਮ ਪ੍ਰਬੰਧ ਆ, ਜਿਨ੍ਹਾਂ ਨੇ ਬੋਲਿਆ ਵੀ ਆ ਸੰਵਿਧਾਨਕ ਦਸਤਾਵੇਜ਼ ਨੇ, ਤਾਂ ਇਸ ਇੰਟਰਮ ਪ੍ਰਬੰਧ ਨੂੰ ਤੁਸੀਂ ਹੋਰ ਲੰਮਾ ਲੈ ਜਾਓ। ਕਿੱਡੀ ਕੁ ਗੱਲ ਆ? ਸੀਸੀਟੀਵੀ ਫੁਟੇਜ ਨੂੰ ਜੇ ਕੋਈ ਮੰਗਦਾ, ਇਹ ਕਿਹੜਾ ਕੋਈ ਐਵੀਡੈਂਸ ਹੈ? ਤਾਂ ਫਿਰ ਤੁਸੀਂ ਉਹ ਪ੍ਰੋਵਾਈਡ ਕਰ ਦਿਓ। ਤੇ ਹਾਂ, ਜੇ 45 ਦਿਨਾਂ ਦੇ ਵਿੱਚ ਕੋਈ ਮੰਗਦਾ ਤੁਹਾਡੇ ਤੋਂ, ਕੀ ਤੁਸੀਂ ਇਹ ਗਰੰਟੀ ਦਿੰਦੇ ਹੋ ਦੇਸ਼ ਦੇ ਵਿੱਚ ਸਦਨ 'ਚ ਖੜ ਕੇ ਕਿ ਹਾਂ ਭਾਈ ਜਿਹੜਾ ਮਰਜ਼ੀ ਮੰਗ ਲਵੇ ਅਸੀਂ ਸੀਸੀਟੀਵੀ ਮੁਹੱਈਆ ਕਰਵਾਵਾਂਗੇ? ਉੱਥੇ ਤੁਸੀਂ ਦੱਸਿਆ ਹੀ ਨਹੀਂ। ਤੇ ਤੀਜਾ ਤੇ ਬਿਲਕੁਲ ਹੀ ਇਹਨਾਂ ਦਾ ਜਵਾਬ ਰੱਦੀ ਸੀ, ਕਿਉਂਕਿ ਰਾਹੁਲ ਗਾਂਧੀ ਦਾ ਸਵਾਲ ਸੀ ਕਿ 23 ਦੇ ਵਿੱਚ ਕਾਨੂੰਨ ਬਦਲਿਆ ਕਿ ਚੋਣ ਕਮਿਸ਼ਨਰ ਨੂੰ ਦੰਡਿਤ ਨਹੀਂ ਕੀਤਾ ਜਾ ਸਕਦਾ, ਯਾਨੀ ਮੁਕੱਦਮਾ ਹੀ ਨਹੀਂ ਕੀਤਾ ਜਾ ਸਕਦਾ। ਇਹਨਾਂ ਨੇ ਕੀ ਕਿਹਾ? ਇਹ ਕਹਿੰਦੇ ਜੀ ਕਿ ਦੇਖੋ ਜੀ ਲੋਕ ਪ੍ਰਤੀਨਿਧੀ ਐਕਟ ਦੇ ਤਹਿਤ ਇਹਨਾਂ ਨੂੰ ਕੋਈ ਇਮਿਊਨਿਟੀ ਨਹੀਂ ਸੀ ਦਿੱਤੀ ਗਈ। 23 ਦਾ ਕਾਨੂੰਨ ਲਿਆ ਕੇ ਅਸੀਂ ਮਤਲਬ ਕਿ ਇਮਿਊਨਿਟੀ ਦੇ ਦਿੱਤੀ ਆ ਕਿ ਚੋਣ ਕਮਿਸ਼ਨਰ ਦੇ ਖਿਲਾਫ ਕੋਈ ਕੇਸ ਨਹੀਂ ਕਰ ਸਕਦਾ। ਰੌਲਾ ਤੇ ਇਸੇ ਗੱਲ ਦਾ ਸੀ, ਇਸੇ ਗੱਲ ਦਾ ਹੀ ਰੌਲਾ ਹੈ ਕਿ ਜਿਸ ਚੋਣ ਕਮਿਸ਼ਨਰ ਨੂੰ ਚੁਣਨਾ ਵੀ ਤੁਸੀਂ ਆ, ਤਿੰਨਾਂ ਚੋਂ 2 ਤੁਸੀਂ ਆ, ਤੇ ਨਾਲ ਤੁਸੀਂ ਉਹਨੂੰ ਚੁਣ ਕੇ ਇੱਕ ਗਾਰੰਟੀ ਵੀ ਦੇਣੀ ਆ ਕਿ ਲਓ ਜੀ ਸਰ ਤੁਹਾਡੇ ਤੇ ਕੋਈ ਕੇਸ ਕਰ ਹੀ ਨਹੀਂ ਸਕਦਾ, ਮਾਈ ਦਾ ਲਾਲ ਜੋ ਮਰਜ਼ੀ ਕਰੋ, ਆ ਲਓ ਗਾਰੰਟੀ ਚੱਕੋ। ਦੇਖੋ ਮੈਂ ਤੁਹਾਡੇ ਤੋਂ ਗਲਤ ਕੰਮ ਕਰਾਉਣਾ ਹੋਵੇ ਗੁਰਪ੍ਰੀਤ, ਮੈਂ ਤੁਹਾਡਾ ਬੌਸ ਆ ਕਿਸੇ ਅਦਾਰੇ 'ਚ, ਤੁਹਾਨੂੰ ਕੀ ਡਰ ਹੋਏਗਾ? ਤੁਹਾਨੂੰ ਡਰ ਹੋਏਗਾ ਨਾ ਕਿ ਭਾਈ ਮੈਨੂੰ ਯਾਰ ਕੱਲ ਨੂੰ ਦੂਜੇ ਕਿਸੇ ਅਫਸਰ ਨੇ ਦੇਖ ਲਿਆ ਮੇਰੇ ਅਦਾਰੇ 'ਚ, ਕਿਸੇ ਸੀਨੀਅਰ ਨੇ ਦੇਖ ਲਿਆ, ਉਹ ਮੈਨੂੰ ਨੌਕਰੀ ਤੋਂ ਕਢਵਾ ਦੇਗਾ। ਤੇ ਮੈਂ ਤੁਹਾਨੂੰ ਲਿਖ ਕੇ ਦੇਵਾਂ ਕਿ ਲੈ ਵੀਰੇ ਆ ਲਾਈਫ ਟਾਈਮ ਤੂੰ ਅਦਾਰੇ 'ਚੋਂ ਨਹੀਂ ਨਿਕਲਦਾ, ਬਸ ਤੂੰ ਮੇਰੇ ਕਹੇ ਤੇ ਬੱਕੜਵਾ ਚਲਾਈ ਚੱਲ। ਤੇ ਇਹ ਕੀ ਨੌਨਸੈਂਸ ਨਹੀਂ ਇਹ ਚੀਜ਼ਾਂ? ਬਕਵਾਸ ਨਹੀਂ ਇਹ ਚੀਜ਼ਾਂ ਕਿ ਇੱਕ ਸਰਕਾਰ ਇੱਕ ਬੰਦੇ ਨੂੰ ਪੁਆਇੰਟ ਕਰਕੇ ਇਹ ਕਹਿ ਦੇਵੇ ਕਿ ਤੇਰੇ ਤੇ ਕੇਸ ਹੀ ਨਹੀਂ ਹੋਣਾ, ਤੇ ਫਿਰ ਉਹ ਬੰਦਾ ਉਸ ਸਰਕਾਰ ਦੇ ਲਈ ਗਿਆਨੇਸ਼ ਵਾਂਗੂ ਬੇਸ਼ਰਮੀ ਦੇ ਨਾਲ ਗਲਤ ਕੰਮ ਕਿਉਂ ਨਾ ਕਰੇਗਾ ਸਰ?